ਬੜਿਆਂ ਸਿੱਖਾਂ ਨੂੰ ਪੁੱਛਿਆ ਤਾਂ ਮੈਂ ਖੁਦ ਨਨਕਾਣੇ ਗਿਆ। ਅੱਛਾ ਹਾਂਜੀ ਅੱਛਾ। ਤੇ ਬੜਿਆਂ ਨੂੰ ਪੁੱਛਿਆ, ਕੋਈ ਬੰਦਾ ਨਹੀਂ ਸਾਨੂੰ ਕਿਸੇ ਨਹੀਂ ਦੱਸਿਆ ਵੀ ਕੋਈ ਜੈ ਸਿੰਘ ਵਾਲੇ ਦਾ ਸਾਡੇ ਲਾਗੇ ਬੈਠਾ। ਇਸ ਤਰ੍ਹਾਂ ਨੇ ਕਿਤੇ ਵੀ ਤੁਸੀਂ ਕੋਈ ਜਾਣਾ ਪਿੰਡ ਚ ਆਓ ਮਿਲੋ ਕਿਤੇ ਕਿਸੇ ਨੂੰ ਦੱਸੋ ਤਾਂ ਸਹੀ, ਅਸੀਂ ਇੱਥੇ ਹੁੰਦੇ ਆ। ਹਾਂਜੀ ਹਾਂਜੀ। ਕੋਈ ਨਹੀਂ ਆਇਆ। ਵੀ ਸਾਡੇ ਪਿੰਡ ਦੇ ਵਿੱਚ ਸਿੱਖ ਚੰਗੇ ਸਨ, ਕਿਸੇ ਦੀ ਔਖੀ ਸੌਖੀ ਵੇਲੇ ਤੇ ਕੰਮ ਵੀ ਆ ਜਾਂਦੇ ਨੇ, ਇੱਕ ਦੂਜੇ ਨਾਲ ਬਿਹਤਰ ਕੰਮ ਸਨ, ਮਾੜਾ ਕੋਈ ਨਹੀਂ। ਮੇਰਾ ਸਿੱਖ ਜਮਾਤੀ ਸੀ, ਸਿੱਖ ਮੁੰਡਾ। ਅੱਛਾ ਜੀ। ਕਿਰਪਾਲ ਸਿੰਘ ਉਹਦਾ ਨਾਂ ਸੀ। ਅੱਛਾ ਜੀ। ਉਹਦੇ ਬਾਪ ਦਾ ਨਾਂ ਸੀ ਸਰੈਣ ਸਿੰਘ। ਇਹ ਦੋ ਭੈਣ ਭਰਾ ਸਨ। ਇਹਦਾ ਨਾਂ ਕਿਰਪਾਲ ਸੀ, ਉਹਦਾ ਨਾਂ ਬਚਨ ਕੌਰ ਸੀ। ਛੋਟੀ ਜਿਹੀ ਸੀ, ਉਹ ਤੋਂ ਛੋਟੀ ਸੀ। ਉਹਨੂੰ ਬਚਨਾ ਹੀ ਆਂਦੇ ਨੇ। ਜਿਹੜੇ ਮਾਂ ਨੇ ਪਰੌਂਠੇ ਬਣਾ ਕੇ ਦਿੱਤੇ ਨੇ ਉੱਥੇ ਖਾ ਉਹ ਨਹਿਰ ਦੇ ਪੁਲ ਤੇ ਬਹਿ ਕੇ ਖਾ ਲਏ, ਸਕੂਲ ਨਹੀਂ ਗਏ। ਹਾਂ, ਸਕੂਲ ਨਾ ਗਏ। ਅੱਛਾ ਜੀ। ਅਸਲਾਮ ਵਾਲੇਕੁਮ ਰਹਿਮਤੁਲਾਹ। ਇਸ ਟਾਈਮ ਮੈਂ ਇੱਥੋਂ ਗੁਜ਼ਰਿਆ ਤੇ ਬੋਰਡ ਦੇਖਿਆ, ਲਿਖਿਆ ਕਿ ਜੈ ਸਿੰਘ ਵਾਲਾ। ਮੇਰੇ ਫੌਰਨ ਇਹ ਜ਼ਿਹਨ 'ਚ ਆ ਗਿਆ ਕਿ ਜੈ ਸਿੰਘ ਜਿਹੜਾ ਇਹ ਕਿਸੇ ਸਿੱਖ ਦੇ ਨਾਮ ਤੇ ਜਿਹੜਾ ਗਾਂਵ ਆਬਾਦ ਹੋਇਆ। ਇਹ ਵੀ ਜ਼ਿਹਨ 'ਚ ਆਇਆ ਕਿ ਇਹ ਜਿਹੜਾ ਜੈ ਸਿੰਘ ਵਾਲਾ ਹੈ ਇਹ ਸਿੱਖ ਦੇ ਨਾਮ ਤੋਂ ਆਬਾਦ ਹੀ ਨਹੀਂ ਸਿਰਫ ਹੋਇਆ, ਬਲਕਿ ਇੱਥੇ ਕਸੀਰ ਤਾਦਾਦ ਦੇ ਵਿੱਚ ਪਾਰਟੀਸ਼ਨ ਤੋਂ ਪਹਿਲੇ ਹਿੰਦੂ ਜਾਂ ਸਿੱਖ ਰਹਿੰਦੇ ਰਹੇ ਹੋਣਗੇ। ਉਸ ਸਿਲਸਿਲੇ 'ਚ ਫਿਰ ਮੈਂ ਭਾਜੀ ਉਹਨਾਂ ਨੂੰ ਪੁੱਛਿਆ ਕਿ ਜੀ ਮੈਂ ਜਿਹੜਾ ਨਾ ਇੱਥੇ ਮਾਲੂਮਾਤ ਲੈਣੀ ਸਨ, ਜਿਹੜੇ ਇੱਥੋਂ ਦੇ ਕੋਈ ਗੁਰਾਨੇ ਬਜ਼ੁਰਗ ਨੇ, ਉਹ ਇਹਨਾਂ ਬਜ਼ੁਰਗਾਂ ਨੂੰ ਲੈ ਕੇ ਆਏ ਜਿਹੜੇ ਮੇਰੇ ਸਾਹਮਣੇ ਬੈਠੇ ਨੇ, ਤੇ ਇਹਨਾਂ ਕੋਲ ਪੁੱਛਨੇ ਇਸ ਜੈ ਸਿੰਘ ਵਾਲਾ ਪਿੰਡ, ਇਹਦੀ ਕਹਾਣੀ, ਇਹਦੇ ਗਿਰਦੋਨਵਾਹ ਕਿਹੜੇ ਪਿੰਡ ਨੇ, ਤੇ ਇਹਦੀ ਸਟੋਰੀ ਦੇ ਬਾਰੇ, ਪਾਰਟੀਸ਼ਨ ਦੀ ਸਟੋਰੀ, ਕਿਸ ਤਰ੍ਹਾਂ ਇੱਥੇ ਪਹਿਲੇ ਪਾਰਟੀਸ਼ਨ ਤੋਂ ਵਸੋਂ ਰਹੀ, ਕਿਸ ਤਰ੍ਹਾਂ ਮੇਲ ਮਿਲਾਪ ਰਿਹਾ, ਗਮੀਆਂ ਖੁਸ਼ੀਆਂ ਕਿਸ ਤਰ੍ਹਾਂ ਕਰਦੇ ਰਹੇ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪੁੱਛਨੇ ਆ ਕਿ ਜਿਸ ਟਾਈਮ ਪਾਰਟੀਸ਼ਨ ਹੋਈ ਤੇ ਫਿਰ ਉਹ ਜਿਹੜੇ ਇੱਥੋਂ ਦੇ ਸਰਦਾਰ ਸਨ, ਹਿੰਦੂ ਸਨ, ਖੱਤਰੀ ਸਨ ਜਾਂ ਸਿੱਖ ਸਨ, ਉਹ ਕਿਸ ਤਰ੍ਹਾਂ ਗਏ। ਜੀ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਤੁਹਾਡਾ ਨਾਮ ਕੀ ਜੇ ਬਜ਼ੁਰਗੋ? ਸੈਦ ਅਹਿਮਦ ਮੇਰਾ ਨਾਮ ਹੈ ਜੀ। ਤੇ ਤੁਹਾਡੀ ਵਲਦੀਅਤ? ਜਲਾਲਦੀਨ। ਤੁਹਾਡੀ ਆਪਣੀ ਬਰਾਦਰੀ ਕਿਹੜੀ ਜੇ? ਵਿਦੇਸ਼ੇ ਸਾਡੀ ਜ਼ਾਤ ਹੈ। ਵਿਦੇਸ਼ੇ ਜੱਟ? ਆਹੋ, ਤੇ ਇੱਥੇ ਇੱਕੋ ਹੀ ਘਰ ਹੈ ਵਿਦੇਸ਼ਾਂ ਦਾ। ਅਸੀਂ ਨਾਨਕੀ ਢੇਰੀ ਤੇ ਇੱਥੇ ਆਏ ਆ। ਅੱਛਾ ਠੀਕ। ਪਿੰਡ ਸਾਡਾ ਵੱਡਿਆਂ ਦਾ ਕਿਤੇ ਇੰਡੀਆ 'ਚ ਹੀ ਸੀ। ਪਿੰਡ ਇੰਡੀਆ 'ਚ ਸੀ, ਤੁਸੀਂ ਇੱਥੇ ਨਾਨਕੀ ਢੇਰੀ ਤੇ ਆਏ ਹੋ। ਆਹੋ। ਇਹ ਪਾਰਟੀਸ਼ਨ ਤੋਂ ਪਹਿਲੇ ਤੇ ਇੱਥੇ ਆਏ ਆ ਬਾਅਦ? ਕੋਈ ਲੋਕ ਕਿੰਨੇ ਸਾਨੂੰ ਤਾਂ ਪਤਾ ਹੀ ਨਹੀਂ। ਅੱਛਾ, ਤੁਹਾਡਾ ਜਨਮ ਇੱਥੇ ਹੀ ਹੋਇਆ? ਇੱਥੇ ਹੀ ਸਾਡੇ ਵਾਲਦੈਨ ਜਿਹੜੇ ਸਨ ਉਹਨਾਂ ਦਾ ਵੀ ਇੱਥੇ ਹੀ। ਅੱਛਾ, ਤੁਹਾਡੇ ਵੱਡੇ ਭਰਾ ਕਿੰਨੇ ਨੇ ਤੁਹਾਡੇ ਤੋਂ? ਮੇਰਾ ਕੋਈ ਭਰਾ ਨਹੀਂ, ਮੈਂ ਇਕੱਲਾ ਹੀ ਆ। ਅੱਛਾ, ਤੇ ਵਾਲਦ ਸਾਹਿਬ ਹੋਣੀ ਕਿੰਨੇ ਭਰਾ ਸਨ? ਉਹ 3 ਭਰਾ ਹਨ। ਉਹਨਾਂ ਦੇ ਨਾਮ ਕੀ ਸਜੇ? ਉਹ ਵੱਡੇ ਦਾ ਨਾਮ ਮੁਤਾਬ ਸੀ। ਅੱਛਾ ਜੀ। ਉਦੋਂ ਛੋਟੇ ਦਾ ਨਾਮ ਗੁਲਾਮ ਸੀ। ਅੱਛਾ ਜੀ। ਹਾਂਜੀ। ਅੱਛਾ। ਗੁਲਾਬ ਸੀ। ਅੱਛਾ। ਉਦੋਂ ਛੋਟੇ ਦਾ ਨਾਮ ਜਲਾਲ ਸੀ, ਜਿਹੜਾ ਮੇਰਾ ਬਾਪ ਸੀ। ਪਿੰਡ ਦੇ ਵਿੱਚ ਤੁਹਾਡਾ ਘਰ ਕਿੱਥੇ ਕਰਕੇ ਸੀ? ਸਾਡਾ ਪਿੰਡ ਦੇ ਵਿੱਚ ਘਰ ਜਿਹੜਾ ਸੀ ਨਾ, ਮਸਜਿਦ ਹੈ ਨਾ ਜਿਹੜੀ ਸਾਡੀ, ਹਾਂਜੀ, ਉਹਦੇ ਕੋਲ ਹੀ। ਅੱਛਾ, ਮਸਜਿਦ ਪੁਰਾਣੀ ਹੀ ਹੈ? ਆਹੋ, ਪੁਰਾਣੀ। ਪਾਕਿਸਤਾਨ ਬਣਨ ਤੋਂ ਪਹਿਲੇ ਦੀ? ਆਹੋ। ਤੁਹਾਡੇ ਹਮਸਾਏ? ਪਾਕਿਸਤਾਨ ਬਣਨ ਤੋਂ ਬਦਲਦੀ ਤੇ ਰਹਿੰਦੇ ਹੀ ਨੇ। ਜੀ ਨਹੀਂ, ਮਸਜਿਦ ਹੈ ਸੀ ਉਸ ਪਹਿਲੇ? ਆਹੋ ਤੇ ਹੋਰ। ਅੱਛਾ। ਹਾਂ। ਤੁਹਾਡੇ ਹਮਸਾਏ ਕਿਹੜੇ ਕਿਹੜੇ ਸਨ? ਸਾਡੇ ਹਮਸਾਏ ਜਿਹੜੇ ਸਨ ਨਾ ਜੀ, ਉਹ ਮੁਸਲਮਾਨ ਹੀ ਸਨ। ਇਹ ਚਾਰੋਂ ਤਰਫੇ? ਹਾਂਜੀ, ਚਾਰ ਚਫੇਰੇ। ਇੱਕ ਘਰ ਹੈ ਸੀ ਸਾਡੇ ਗੁਆਂਢ, ਜਾਗਰ ਬਹਾਦਰ, 2 ਭਰਾ ਸਨ ਉਹ। ਅੱਛਾ ਜੀ। ਹਾਂਜੀ, ਜਾਗਰ ਦੇ ਉਹ ਮਕਾਨ ਨੇ ਜਿਹੜੇ ਆ ਨੇ ਬਾਈ, ਉਹਨੇ ਪਾਏ ਸਨ ਬਹਾਦਰ ਨੇ, ਤੇ ਵਸਣਾ ਨਸੀਬ ਨਹੀਂ ਸੀ ਹੋਇਆ। ਸਾਡੇ ਬਾਬੇ ਬੂਟੇ ਕੋਲ ਨੇ ਆ, ਤੇ ਬਹਾਦਰ ਸਿੰਘ ਉੱਥੇ ਹੀ। ਤੇ ਬੰਦੇ ਦੋਵੇਂ ਜਿਹੜੇ ਹਨ, ਇਹ ਦੋਵੇਂ ਭਰਾ ਪਿੰਡ ਚੋਂ ਨੰਬਰ 6। ਇਹਨਾਂ ਦੀ ਬਰਾਦਰੀ ਕਿਹੜੀ ਸੀ, ਜਾਗਰ ਦੀ ਤੇ ਬਹਾਦਰ ਦੀ? ਇਹਨਾਂ ਦੀ ਜਾਗਰ ਕੀ ਬਹਾਦਰ ਕੀ ਬਰਾਦਰੀ ਇਹੋ ਹੀ ਸੀ। ਇਹ ਗੰਗਾ ਸਿੰਘ ਗੁਰੀਲਾ ਆ ਜਾਣੇ ਸਿੱਖ ਵੀ ਖੰਗੂੜੇ ਸਨ। ਸਿੱਖ ਵੀ ਖੰਗੂਰੇ ਸਨ? ਆਹੋ, ਤੇ ਮੁਸਲਮਾਨ ਵੀ ਇੱਥੇ ਜਿਹੜੇ ਸਨ ਉਹ ਖੰਗੂੜੇ ਸਨ। ਅੱਛਾ, ਬਰਾਦਰੀ ਇੱਕ ਸੀ? ਆਹੋ, ਬਰਾਦਰੀ ਇੱਕ ਸੀ। ਵਿਆਹਾਂ ਸ਼ਾਦੀਆਂ 'ਚ ਵੀ ਇੱਕ ਦੂਜੇ ਨੂੰ ਤੁਰ ਜਾਂਦੇ ਹਨ। ਅੱਛਾ। ਕੋਈ ਆਹ ਮਸਲਾ ਤਾਂ ਨਹੀਂ, ਕੋਈ ਆਹੀ ਛੜਾ। ਜਿਸ ਵਕਤ ਪਾਕਿਸਤਾਨ ਬਣਿਆ ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? ਜਦੋਂ ਪਾਕਿਸਤਾਨ ਬਣਿਆ ਉਦੋਂ ਮੈਂ ਤੁਹਾਨੂੰ ਦੱਸਿਆ ਵੀ ਮੇਰੀ 35 ਦੀ ਪੈਦਾਇਸ਼, 47 12 ਸਾਲ ਦੀ। ਤੇ 47 'ਚ ਉਧਰ ਦੀ ਦੁਨੀਆ ਤੁਰ ਗਈ। ਮੀਰਾ ਵਾਲੇ ਸੀ 5ਵੀਂ 'ਚ ਪੜ੍ਹਦੇ ਹੁੰਦੇ ਆ। ਅੱਛਾ, ਤੁਹਾਡੇ ਪਿੰਡ 'ਚ ਵੀ ਉਸ ਵਕਤ ਸਕੂਲ ਹੈਗਾ ਸੀ? ਹਾਂਜੀ, ਸਕੂਲ 5ਵੀਂ ਚੌਥੀ ਦਾ ਇੱਥੇ ਹੈ ਸੀ, ਇੱਥੋਂ ਹੀ ਪਾਸ ਕਰਕੇ ਹੀ ਗਏ। ਅੱਛਾ, 5ਵੀਂ ਚੌਥੀ ਪਾਸ ਇੱਥੇ ਕੀਤੀ ਤੇ 5ਵੀਂ ਚੌਥੇ ਚਲ ਗਏ? ਮੇਰਾ ਸਿੱਖ ਜਮਾਤੀ ਸੀ, ਸਿੱਖ ਮੁੰਡਾ। ਅੱਛਾ ਜੀ। ਕਿਰਪਾਲ ਸਿੰਘ ਉਹਦਾ ਨਾਂ ਸੀ। ਅੱਛਾ ਜੀ। ਉਹਦੇ ਬਾਪ ਦਾ ਨਾਂ ਸੀ ਸਰੈਣ ਸਿੰਘ। ਅੱਛਾ ਜੀ। ਉਹਦਾ ਵੱਡਾ ਭਰਾ ਸੀ ਇੱਕ, ਪਹਿਲੀ ਬੀਵੀ ਚੋਂ ਸਰੈਣ ਸਿੰਘ ਦੀ ਚੋਂ, ਉਹਦਾ ਨਾਂ ਸੀ ਸਾਧੂ ਸਿੰਘ। ਅੱਛਾ ਜੀ। ਸਮਝ ਆਈ ਹੈ? ਉਹ ਫਿਰ ਇੱਥੇ ਜਦੋਂ ਹਮਤਾਨ ਦਿੱਤੇ ਨੇ ਨਾ, ਹਾਂਜੀ, 5ਵੀਂ 'ਚ ਮੈਂ ਪਾਸ ਹੋ ਗਿਆ, ਚੌਥੀ 'ਚ ਤੇ ਉਹ ਰਹਿ ਗਿਆ।
ਕਿਰਪਾਲ ਸਿੰਘ ਜਿਹੜਾ ਕਿਰਪਾਲ ਸਿੰਘ ਰਹਿ ਗਿਆ। ਰਹਿ ਗਿਆ। ਅੱਛਾ। ਅਸੀਂ ਮੀਰਵਾਲ ਜਾ ਦਾਖਲ ਹੋਏ ਅੱਛਾ ਜੀ। ਤੇ ਉਹ ਫਿਰ ਪਿੰਡ ਹੀ ਸੀ। ਹਾਂਜੀ। ਉਹ ਅਸੀਂ ਅਜੇ ਦਾਖਲਾ 2.5 ਮਹੀਨਿਆਂ ਦੀਆਂ ਛੁੱਟੀਆਂ ਨਹੀਂ ਜਿਹੜੀਆਂ ਹੁੰਦੀਆਂ ਹਾਂਜੀ। ਗਰਮੀਆਂ 'ਚ, ਉਦੋਂ ਪਾਰਟੀਸ਼ਨ ਹੋ ਗਈ, ਦੁਨੀਆ ਉਧਰ ਉਧਰ ਹੀ ਤੁਰ ਗਈ। ਉਹ ਫਿਰ ਮੈਨੂੰ ਖਤ ਲਿਖਦਾ ਰਿਹਾ। ਅੱਛਾ ਜੀ। ਉਹ ਜਿਹੜਾ ਸੀ ਉਦੋਂ ਸਾਡਾ ਡਾਕਖਾਨਾ ਵੀ ਮੀਰੋਵਾਲ ਹੀ ਸੀ। ਅੱਛਾ ਜੀ। ਉਹਨੇ ਫਿਰ ਮੈਨੂੰ ਖਤ ਲਿਖਿਆ ਕਿਰਪਾਲ ਸਿੰਘ ਨੇ। ਹਾਂਜੀ। ਉੱਥੇ ਮੈਨੂੰ ਖਤ ਮਿਲਿਆ। ਫਿਰ ਉਹਦੀ ਮਰੀ ਖਤੋ ਕਿਤਾਬ ਉਹ ਬੜਾ ਚਿਰ ਰਹੀ। ਤੁਹਾਡੇ ਰਾਮੇ ਦੀ ਪਿੰਡ ਸੀ ਇੱਥੇ ਬਾਰਡਰ ਦੇ ਉੱਤੇ ਹੀ ਪਰਾਂ ਨੇੜੇ। ਉੱਥੇ ਮੇਰਾ ਖਿਆਲ ਉਹਨਾਂ ਦੀ ਭੈਣ ਸੀ ਵਿਆਹੀ, ਤੇ ਉਹ ਉੱਥੇ ਬੈਠੇ ਸਨ। ਤਲਵੰਡੀ ਰਾਮੇ ਦੀ ਇਹ ਇੰਡੀਆ ਦੇ ਵਿੱਚ ਹੈ? ਇੰਡੀਆ ਦੇ ਵਿੱਚ। ਅੱਛਾ ਅੱਛਾ। ਤਲਵੰਡੀ ਰਾਮੇ ਜ਼ਿਲ੍ਹੇ ਅੰਮ੍ਰਿਤਸਰ 'ਚ ਹੀ। ਅੱਛਾ ਜੀ। ਅੱਛਾ। ਅੱਗੇ ਤੁਹਾਡਾ ਰੱਬ ਕਲਾ ਭਰਾ ਕਰੇ। ਫਿਰ ਮੈਂ ਵੀ ਉਹਨੂੰ ਖਤ ਲਿਖਦਾ ਰਿਹਾ, ਉਹ ਮੈਨੂੰ ਲਿਖਦਾ ਰਿਹਾ। ਉਹਦਾ ਬਾਪ ਮਰਿਆ, ਉਹਦੀ ਮਾਂ ਮਰੀ, ਅਤਰ ਕੌਰ ਉਹਦਾ ਨਾਂ ਸੀ। ਹਾਂਜੀ। ਤੇ ਸਾਧੂ ਵੀ ਫੌਤ ਹੋ ਗਿਆ। ਇਹ 2 ਭੈਣ ਭਰਾ ਸਨ। ਇਹਦਾ ਨਾਂ ਕਿਰਪਾਲ ਸੀ, ਉਹਦਾ ਨਾਂ ਬਚਨ ਕੌਰ ਸੀ। ਛੋਟੀ ਜਿਹੀ ਸੀ, ਉਹ ਤੋਂ ਛੋਟੀ ਸੀ। ਉਹਨੂੰ ਬਚਨ ਹੀ ਆਂਦੇ ਹੁੰਦੇ ਸਨ। ਅੱਛਾ। ਫਿਰ ਇਹ ਮੈਨੂੰ ਕੁਝ ਖਾਤਾ ਉਧਰ ਹੁੰਦੇ ਜਾਂਦੇ ਜੋ ਰਹੇ, ਜਾਂਦੇ ਰਹੇ, ਲਿਖਦੇ ਰਹੇ ਜੋ ਹੁੰਦਾ ਸੀ। ਉਹਦੀ ਫਿਰ ਨਾ ਇੱਕ ਭੈਣ ਸੀ ਜਿਹੜੀ ਤੁਹਾਨੂੰ ਦੱਸਿਆ ਬਚਨ। ਆਖਰੀ ਲੈਸ ਉਹਦਾ ਖਤ ਜਿਹੜਾ ਸੀ ਮੈਨੂੰ ਉਹ ਆਇਆ ਸੀ। ਉਹਨੇ ਆਖਿਆ ਵੀ ਮੈਂ ਭੈਣ ਜਿਹੜੀ ਹੈ ਨਾ ਕੱਸੋ ਕੇ ਪਿੰਡ ਇੱਕ ਉਧਰ ਇੰਡੀਆ 'ਚ। ਅੱਛਾ ਜੀ। ਤੇ ਉਹ ਪਿਆਰਾ ਸਿੰਘ ਉਸ ਮੁੰਡੇ ਦੇ ਨਾਂ ਜਿਹਦੇ ਵੱਲ ਮੈਂ ਹੋ ਗਿਆ ਜੀ। ਅੱਛਾ ਜੀ। ਇਹ ਉਹਦਾ ਆਖਰੀ ਖਤ। ਇਹ ਕਿੰਨੇ ਸਾਲ ਹੋ ਗਏ ਨੇ? ਬੜਾ ਚਿਰ ਹੋ ਗਿਆ ਹੈ। ਕਿੰਨੇ ਸਾਲ ਖਤ ਆਉਂਦਾ ਰਿਹਾ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਬਾਅਦ? ਪਾਕਿਸਤਾਨ ਬਣੇ ਹਿੰਦੁਸਤਾਨ 'ਚ ਜਿੰਨਾ ਚਿਰ ਵੀ ਆ ਹੈ ਸੀ। ਉਹ ਹੋਰੇ ਹੁਣ ਮਰ ਗਿਆ, ਜਿਉਂਦਾ ਕੀ ਹੈ ਤੇ ਕੀ ਨਹੀਂ। ਵੇਖੋ ਜੀ। ਵਾਹਵਾ ਚਿਰ ਖਰਚਾ ਸਾਨੂੰ ਆਉਂਦੇ ਰਹੇ ਨੇ। ਚਿੱਠੀ ਸੱਜਣਾ ਦੀ ਸੰਭਾਲ ਕੇ ਰੱਖੀ ਹੈ? ਨਹੀਂ, ਕੋਈ ਨਹੀਂ। ਐਵੇਂ ਤੁਸੀਂ ਤੇ ਕਿਹਾ ਕਿ ਚਲੋ ਆਉਂਦੀ ਰਹਿਣੀ ਹੈ, ਸੰਭਾਲਨੇ ਕੀ ਆ, ਰਾਬਤਾ ਰਹੇਗਾ, ਆਵੇਗਾ ਆਪ ਵੀ। ਨਹੀਂ, ਉਹ ਕੋਈ ਨਹੀਂ, ਐਵੇਂ ਝੂਠ ਮਾਰ। ਅੱਛਾ। ਹੋਰ ਇਹ ਵੇ ਵੀ ਸਿੱਖ ਜਿਹੜੇ ਹਨ ਇੱਥੇ ਸਾਡੇ ਅੱਧ ਦੇ ਮਾਲਕ, ਫਰਕ ਕੋਈ ਵੀ ਨਹੀਂ ਮੈਨੂੰ ਜਾਪਦਾ। ਕੋਈ ਮਰੱਬੇ ਅੱਧੇ ਦਾ ਫਰਕ ਹੋਏਗਾ। ਉਹ ਉਹਨੇ ਮੁਸਲਮਾਨ ਮਾਲਕ ਸਨ, ਉਹਨੇ ਸਿੱਖ ਘਰ ਜਿੰਨੇ ਸਨ ਉਹ ਮਾਲਕ। ਠੀਕ ਹੈ। ਸਿੱਖਾਂ ਦੇ ਕਿੰਨੇ ਕੁ ਘਰ ਸਨ ਇੱਥੇ? ਸਿੱਖਾਂ ਦੇ ਵਾਹਵੇ ਘਰ ਸਨ। ਵੱਡਾ ਘਰ ਆ ਜਿਹੜਾ ਸੀ ਇਹ ਸਰਦਾਰ ਗੰਗਾ ਸਿੰਘ ਦਾ। ਅੱਛਾ ਜੀ। ਨੰਬਰਦਾਰ ਸੀ, ਨਵਾਬ ਆਦਮੀ। ਸਰਦਾਰ ਗੰਗਾ ਸਿੰਘ। ਆਹ ਜੀ। ਸਰਦਾਰ ਗੰਗਾ ਸਿੰਘ ਦੀ ਕੋਈ ਕਹਾਣੀ ਸੁਣਾਓ ਹਾਂ, ਕੋਈ ਹੈ ਜੀ ਯਾਦ? ਕੋਈ ਯਾਰ ਉਹਦੇ ਲੋਕਾਂ ਦੇ ਨਾਲ ਮੁਹੱਬਤ, ਪਿਆਰ, ਮੇਲ? ਨਹੀਂ, ਠੀਕ ਠਾਕ ਜੀ, ਬੜਾ ਜੱਟ ਸੀ ਕਿ। ਅੱਛਾ ਜੀ। ਨਵਾਬ ਬੰਦਾ ਸੀ। ਅੱਛਾ ਜੀ। ਉਹ ਕਰੀ ਤੁਹਾਨੂੰ ਦੱਸਣਾ ਵੇ, ਇੱਥੇ ਪੁਲਿਸ ਨੇ ਕੀ ਕੀਤਾ, ਚੌਕੀਦਾਰ ਹੁੰਦੇ ਹੁਣ ਪਹਿਰੇ ਦਿੰਦੇ ਹੁੰਦੇ ਹਨ। ਅੱਛਾ ਜੀ। ਬੰਦੇ ਬਹਾਲਦੇ ਹੁੰਦੇ ਹਨ ਨਾ। ਹਾਂਜੀ। ਬੰਦਿਆਂ ਪਹਿਰਾ ਦੇਣਾ। ਉਹ ਥਾਣੇਦਾਰ ਉਦੋਂ ਘੋੜੀਆਂ ਤੇ ਆਉਂਦੇ ਹਨ। ਉਹਨੇ ਕੀ ਕੀਤਾ, ਉਹ ਪਹਿਰੂ ਉੱਥੇ ਬੈਠੇ ਹੀ, ਉਹਨੇ ਫੜ ਕੇ ਲਿਆ ਕੇ ਤੇ ਛੱਪੜ 'ਚ ਖਿਲਾਰ ਦਿੱਤੇ ਉਹ ਥਾਣੇਦਾਰ ਨੇ। ਅੱਛਾ ਜੀ। ਬਾਬਾ ਚੌਕੀਦਾਰ ਜਿਹੜਾ ਸੀ ਨਾ, ਉਹਦਾ ਨਾਂ ਸੀ ਦੀਨ। ਅੱਛਾ ਜੀ। ਉਹ ਮੇਰਾ ਮਤਲਬ ਬੇਵੇ ਆਇਆ ਇਹਦੇ ਕੋਲ। ਅੱਛਾ ਜੀ। ਸਰਦਾਰ ਗੰਗਾ ਸਿੰਘ ਕੋਲ। ਉਹਨੇ ਆਖਿਆ ਨੰਬਰਦਾਰ ਜੀ, ਉਹ ਨਾ ਪੁਲਿਸ ਨੇ ਇਹ ਛੱਪੜ 'ਚ ਖਿਲਾਰ ਦਿੱਤਾ। ਅੱਛਾ ਜੀ। ਉਹ ਨਾ ਗਿਆ ਫਿਰ ਉੱਠ ਕੇ। ਅੱਛਾ ਜੀ। ਉਹਨੇ 5,000 ਗਾਲ ਕੱਢੀ ਥਾਣੇਦਾਰ ਨੂੰ। ਥਾਣੇਦਾਰ ਨੇ ਉਹਨੇ ਆਖਿਆ ਤੇਰੀ ਕੁੜੀ ਨੂੰ ਮਰ ਜਾਣਾ ਨਾ, ਜ਼ਿੰਮੇਦਾਰ ਕੌਣ ਹੈ? ਅਸੀਂ ਲੁੱਟੇ ਜਾਵਾਂਗੇ, ਸਾਨੂੰ ਨਾ ਤੂੰ ਪੁੱਛੀ, ਸਾਡੇ ਵੱਲ ਨਾ ਆਏ, ਅਸੀਂ ਨਹੀਂ ਤੈਨੂੰ ਕਰਦੇ। ਅੱਛਾ ਜੀ। ਤੂੰ ਕੀ ਕੀਤਾ ਇਹ ਕੰਮ? ਉਹਨੇ ਬਾਹਰ ਕੱਢ ਲਏ ਹਨ ਸਾਰੇ। ਥਾਣੇਦਾਰ ਵੱਡੇ ਉੱਥੇ ਮਾੜੀ ਚਲਾ ਗਿਆ ਉਦਣ ਹੀ ਰਾਤ ਨੂੰ। ਯਾਰ ਉਹਨੂੰ ਆਖਣ ਲੱਗਾ ਨੰਬਰਦਾਰ ਨੂੰ ਸਵੇਰੇ ਮਾੜੀ। ਉਹਨੇ ਆਖਿਆ ਮੈਂ ਆਵਾਂਗਾ ਯਾਰ। ਅੱਛਾ ਜੀ। ਗਿਆ ਫਿਰ ਉਹ ਮਾੜੀ। ਉਹਨੇ ਆਖਿਆ ਇੱਕ ਗੁੱਠ ਤੇਰੇ ਤੇ ਲਾਵਾਂ, ਤੇਰੀ ਤਬਾਹੀ ਕਰ ਦੇਗਾ। ਤੂੰ ਥਾਣੇਦਾਰ ਲਗਾ ਬਣਨ, ਲੋਕਾਂ ਦਾ ਬਾਲ ਬੱਚਾ ਪਾਣੀ 'ਚ ਖਿਲਾਰ ਕੇ ਮਾਰਨਾ। ਅੱਛਾ। ਇਸ ਤਰ੍ਹਾਂ ਦਾ ਜੱਟ ਸੀ, ਚੰਗਾ ਜੱਟ ਸੀ। ਉਹਦੇ 4 ਪੁੱਤਰ ਸਨ। ਅੱਛਾ ਜੀ। ਪਹਿਲੀ ਬੀਵੀ ਸੀ ਨਾ ਜਿਹੜੀ ਉਹਦੀ, ਉਹ ਬੁਰਜੀ ਦੀ ਸੀ, ਇੱਧਰ ਪਿੰਡ ਦੇ ਬੁਰਜੀ, ਉਹਦੇ ਵਿੱਚੋਂ ਇੱਕੋ ਹੀ ਉਹਦੀ ਧੀ। ਉਹ ਨਾ ਕੀ ਕੰਮ ਕੀਤਾ ਬਈ, ਉਹਦੇ 'ਚ ਉਹਦੀ ਇੱਕੋ ਹੀ ਬੇਟੀ ਸੀ। ਉਹ ਚੰਨਿਆਂ ਵਾਲੀ ਪਿੰਡ ਇਹਨਾਂ ਦੇ ਨਾਨਕੇ ਨੇ, ਉੱਥੇ ਆਇਆ ਸਵੇਰੇ ਬਾਜਰ। ਉਹ ਚੰਨਿਆਂ ਵਾਲੀ ਵਿਆਹੀ ਸੀ। ਅੱਛਾ ਜੀ। 4 ਪੁੱਤਰ ਫਿਰ ਉਹਨੇ ਸ਼ਾਦੀ ਕੀਤੀ ਸੀ ਆ ਕਿਲੇ ਦੇ ਕੋਲ। ਅੱਛਾ ਜੀ। ਹਾਂਜੀ। ਤੇ ਉਹਦੇ ਵਿੱਚੋਂ ਨਾ ਉਹਦੇ 4 ਪੁੱਤਰ ਸੀ। ਅੱਛਾ ਜੀ। ਜੱਟ ਦੇ। ਹਾਂਜੀ। ਵੱਡੇ ਦਾ ਨਾਮ ਬਲਵੰਤ ਸੀ। ਅੱਛਾ। ਉਦੋਂ ਛੋਟਾ ਜਿਹੜਾ ਸੀ ਉਹਦਾ ਨਾਮ ਜਸਵੰਤ ਸਿੰਘ ਸੀ। ਅੱਛਾ ਜੀ। ਹਾਂਜੀ। ਤੇ ਉਦੋਂ ਛੋਟਾ ਉਹਦਾ ਨਾਮ ਹਰਬੰਸ ਸਿੰਘ ਸੀ। ਉਦੋਂ ਛੋਟਾ ਜਿਹੜਾ ਸੀ ਨਾ ਸਾਰਾ ਦਾ, ਉਹਦਾ ਨਾਮ ਸੀ ਬਖਸ਼ਾ ਸਿੰਘ। ਉਹਨੂੰ ਬਖਸ਼ੀ ਆਂਦੇ ਹੁੰਦੇ ਆ। ਛੋਟਾ ਹੀ ਹੁੰਦਾ ਸੀ ਜਦੋਂ ਉਹ ਵੀ ਇੱਥੋਂ ਗਏ ਨੇ। ਅੱਛਾ ਜੀ। ਹਾਂਜੀ। ਇਹ ਸਨ, ਇਹਦਾ ਇਹ ਔਲਾਦ ਸੀ ਇੱਥੇ। ਹੋਰ ਇਹ ਵੀ ਸਾਡੇ ਪਿੰਡ ਦੇ ਵਿੱਚ ਸਿੱਖ ਚੰਗੇ ਸਨ। ਕਿਸੇ ਦੀ
ਔਖੀ ਸੌਖੀ ਵੇਲੇ ਤੇ ਕੰਮ ਵੀ ਆ ਜਾਂਦੇ ਨੇ ਇੱਕ ਦੂਜੇ ਨਾਲ ਬਿਹਤਰ ਕੰਮ ਸਨ ਮਾੜਾ ਕੋਨੇ ਉਦੋਂ ਇਹ ਵਕਤ ਹੀ ਨਹੀਂ ਸੀ ਹੁਣ ਦੁੱਖ ਨੇ ਉਦੋਂ ਇੱਕ ਦੂਜੇ ਦਾ ਅਹਿਸਾਸ ਸੀ ਇਹ ਗੱਲ ਤੇ ਇਹ ਬਾਤ ਸੀ ਹੋਰ ਗੱਲ ਕੋਈ ਨਹੀਂ ਸੀ ਤੇ ਖੈਰ ਹੀ ਅੱਲਾ ਦੀ ਰਹੀ ਸਾਡੇ ਕੋਈ ਇੱਥੇ ਇਹੋ ਜਿਹਾ ਝਗੜਾ ਬਗੜਾ ਨਹੀਂ ਹੋਇਆ ਸਿੱਖਾਂ ਦਾ ਉਹ ਫਿਰ ਜਦੋਂ ਇੱਥੋਂ ਉੱਠੇ ਨੇ ਨਾ ਉਹ ਜਦੋਂ ਰੌਲਾ ਪੈ ਗਿਆ ਆਮ ਪਿੰਡ ਜਿਹੜਾ ਹੈ ਜੈ ਸਿੰਘ ਵਾਲਾ ਇਹਦੇ ਨਾਲ ਲਹਿੰਦੇ ਪਾਸੇ ਕਿਹੜਾ ਪਿੰਡ ਹੈ ਚੜ੍ਹਦੇ ਪਾਸੇ ਕਿਹੜਾ ਦੱਖਣ ਕਿਹੜਾ ਤੇ ਪਹਾੜ ਕਿਹੜਾ ਜਿਹੜਾ ਚੜ੍ਹਦਾ ਪਾਸਾ ਹੈ ਤਕਰੀਬਨ ਇਹ ਮਹਿਤਾ ਸੁੱਜਾ ਵੀ ਹੈ ਤੇ ਮਰਦਾਨਾ ਵੀ ਹੈ ਦੋ ਪਿੰਡ ਨੇ ਠੀਕ ਹੈ ਇਹਦੇ ਆਸ ਪਾਸੇ ਜਿਹੜੇ ਨੇ ਨਾ ਉਹ ਚਕਰਾਲੀ ਪਿੰਡ ਨਾ ਤੇ ਪੂਰਾ ਹੀ ਸਿੱਖਾਂ ਦਾ ਸੀ ਉਹਦੇ ਚ ਜੱਟ ਮੁਸਲਮਾਨ ਕੋਲ ਨਹੀਂ ਅੱਛਾ ਚਕਰਾਲੀ ਚ ਅੱਛਾ ਜੀ ਤੇ ਉਹਦੇ ਆ ਅੱਗੇ ਸਾਡੇ ਆ ਗਈਆਂ ਤੁਹਾਡੇ ਸਾਹਮਣੇ ਨੇ ਮਾੜੀਆਂ ਦੋ ਪਿੰਡ ਨੇ ਮਾੜੀਆਂ ਹਾਂ ਮਾੜੀਆਂ ਦੋ ਨੇ ਨਿੱਕੀ ਮਾੜੀ ਖੁਰਦ ਅੱਛਾ ਉਹ ਪਰਲੀ ਜਿਹੜੀ ਉਹ ਕਲਾਂ ਵੱਡੀ ਮਾੜੀ ਜਿਹਦੇ ਵਿੱਚ ਇਹ ਆਣ ਕੇ ਘਰ ਜੱਟ ਬੈਠੇ ਆਪੋ ਆਪਣੀ ਪੈਲੀ ਚ ਅੱਛਾ ਸਾਡੀ ਮਾੜੀ ਇੱਕ ਉਹ ਧੁੱਪ ਸੜੀ ਵੀ ਇਹਦੇ ਵਿੱਚ ਹੀ ਇੱਥੇ ਕਰਕੇ ਤੇ ਚਾਰ ਪਿੰਡ ਨੇ ਇਹਦੇ ਚ ਸਿੱਖਾਂ ਦਾ ਕਿਹੜਾ ਪਿੰਡ ਸੀ ਇੱਕ ਤਾਂ ਹੋ ਗਿਆ ਨਾ ਇੱਧਰ ਤੁਸੀਂ ਦੱਸਿਆ ਚਕਰਾਲੀ ਇਹ ਵੀ ਸਿੱਖਾਂ ਦਾ ਸੀ ਪੂਰਾ ਹੀ ਸਿੱਖਾਂ ਦਾ ਪਿੰਡ ਅੱਛਾ ਜੀ ਇਹਦੇ ਚ ਕੋਈ ਮੁਸਲਮਾਨ ਠੀਕ ਹੈ ਪਿੰਡ ਮੋਟਾ ਹੈ ਤੇ ਜਿਹੜਾ ਇਹ ਮਾੜੀਆਂ ਇਹਦੇ ਵਿੱਚ ਸਿੱਖ ਵੀ ਸਨ ਤੇ ਆਪਣਾ ਮੁਸਲਮਾਨ ਵੀ ਨੇ ਸਿੱਖ ਵੀ ਆ ਸਨ ਅੱਛਾ ਮਾਲਕ ਸਿੱਖ ਸਨ ਚੰਗੇ ਭਲੇ ਉਹਨਾਂ ਦੇ ਨਾਂ ਯਾਦ ਹੈ ਕਿਸੇ ਨਾ ਜੀ ਐਵੇਂ ਬੰਦਾ ਗਲਤ ਕੰਮ ਠੀਕ ਹੈ ਨਹੀਂ ਕੋਈ ਨਾ ਤੇ ਇੱਧਰ ਮਹਿਤਾ ਸੁਜੇ ਚ ਵੀ ਸਿੱਖ ਸਨ ਹਾਂਜੀ ਮਹਿਤਾ ਸੁਜਾ ਇਹ ਵੀ ਸਿੱਖਾਂ ਦਾ ਪਿੰਡ ਸੀ ਨਹੀਂ ਇਹਦੇ ਸਿੱਖ ਨਹੀਂ ਸਨ ਖੱਤਰੀ ਇੱਕ ਦੋ ਘਰ ਸਿੱਖਾਂ ਦੇ ਹੋਣੇ ਸੂਬੇਦਾਰਾਂ ਦੇ ਹੁੰਦੇ ਨੇ ਸਿੱਖ ਹਾਂਜੀ ਅੱਛਾ ਜੀ ਤੇ ਖੱਤਰੀ ਹੈ ਸਨ ਅੱਛਾ ਜੀ ਖੱਤਰੀ ਹੈ ਸਨ ਸਿੱਖ ਵੀ ਆ ਸਨ ਅੱਛਾ ਉਹ ਕੋ ਅੱਲਾ ਹੀ ਨਾ ਘਰ ਹੋਣਾ ਅਕਸਰ ਦੂਜੇ ਵੀ ਨਾਲ ਕੋ ਹੋਣਗੇ ਨਾ ਹਾਂਜੀ ਇਹ ਫਿਰ ਜਦੋਂ ਤੁਸੀਂ ਇੱਥੇ ਰਹਿੰਦੇ ਰਹੇ ਹੋ ਆਹੋ ਤੁਹਾਡੇ ਤੇ ਇੱਕ ਕਿਰਪਾਲ ਸਿੰਘ ਜੀ ਤੁਹਾਡਾ ਬੇਲੀ ਹੁੰਦਾ ਸੀ ਕਲਾਸ ਫੈਲੋ ਤੁਹਾਡੇ ਨਾਲ ਜਿਹੜਾ ਪੜ੍ਹਦਾ ਰਿਹਾ ਹੋਰ ਕਿਹੜਾ ਸਰਦਾਰ ਤੁਹਾਡੇ ਨਾਲ ਪੜ੍ਹਦਾ ਰਿਹਾ ਹੈ ਮੁਸਲਮਾਨ ਕਿਹੜਾ ਪੜ੍ਹਦਾ ਰਿਹਾ ਸਿੱਖ ਜਾਂ ਹਿੰਦੂ ਕਿਹੜਾ ਪੜ੍ਹਦਾ ਰਿਹਾ ਮੁਸਲਮਾਨ ਮੁੰਡੇ ਤੇ ਬਥੇਰੇ ਸਾਡੇ ਨਾਲ ਆਪਣੇ ਪਿੰਡ ਦੇ ਹੀ ਸਨ ਕਿਹੜੇ ਸਨ ਹਾਂਜੀ ਸ਼ਾਇਦ ਉਹਨਾਂ ਨੂੰ ਯਾਦ ਆ ਜਾਵੇ ਤੇ ਫਿਰ ਤੁਹਾਡਾ ਚਿਹਰਾ ਵੀ ਨਾਮ ਯਾਦ ਆ ਜਾਵੇ ਜਿਸ ਟਾਈਮ ਤੁਸੀਂ ਉਹਨਾਂ ਦੇ ਨਾਂ ਲਵੋ ਬਾਅਦ ਕਦੇ ਦਾ ਨਾਂ ਭਾਜੀ ਯਾਦ ਹੁੰਦਾ ਹੈ ਤੇ ਉਹ ਹਾਂਜੀ ਉਹ ਫੇਰ ਉਹਦੇ ਜਿਸ ਟਾਈਮ ਨਾਂ ਲਿਆ ਜੇ ਹਾਂ ਯਾਰ ਨਸੀਰ ਸੀ ਇਸ ਤਰ੍ਹਾਂ ਦੇ ਮੁੰਡੇ ਹਨ ਹੋਰ ਇੱਕ ਦੋ ਚਾਰ ਨਾਂ ਹੀ ਭੁੱਲ ਗਏ ਨੇ ਉਹਨਾਂ ਦੇ ਸਿੱਧੀ ਗੱਲ ਕਰਨਾ ਤੁਹਾਡੇ ਨਾਲ ਅੱਛਾ ਉਹ ਇਹ ਵਾਸਤੇ ਨਾ ਸੀ ਉਹ ਤੁਹਾਨੂੰ ਗੱਲ ਕਰਨੇ ਆ ਉਹ ਜਿਹੜੀ ਅੱਛਾ ਹੋਰ ਕਿਹੜਾ ਸਰਦਾਰ ਸਾਹਿਬ ਨਾਲ ਪੜਦੇ ਸਰਦਾਰ ਸਾਡੇ ਨਾਲ ਹਾਂਜੀ ਸਾਡੇ ਨਾਲ ਇਹ ਮੁੰਡਾ ਇੱਕ ਬਖਸ਼ੀ ਮੁੰਡਾ ਹੁੰਦਾ ਸੀ ਪਰ ਉਹ ਸਾਥੋਂ ਪਿੱਛੇ ਸੀ ਇੱਕ ਹਰਦੀਪ ਮੁੰਡਾ ਹੁੰਦਾ ਸੀ ਉਹ ਸਾਡੇ ਨਾਲ ਪੜਦਾ ਹੁੰਦਾ ਸੀ ਅੱਛਾ ਜੀ ਹਰਦੀਪ ਸਿੰਘ ਹਾਂਜੀ ਸਿੰਡਲ ਉਹਨੂੰ ਹੀ ਆਂਦੇ ਹੁੰਦੇ ਅੱਛਾ ਉਹ ਵੇਖਿਆ ਉਹ ਸੀ ਉਹਦਾ ਨਾਂ ਇੱਕ ਦਾ ਨਾਂ ਜਗੀਰ ਸੀ ਅੱਛਾ ਜੀ ਜਗੀਰ ਜਿਹੜਾ ਨਾ ਉਹਦਾ ਸਾਨੂੰ ਇਹ ਪਤਾ ਲੱਗਾ ਵੀ ਉਹ ਆ ਪਿੰਡ ਉੱਚਾ ਪਿੰਡਾ ਨੇੜੇ ਹੀ ਇੱਥੋਂ ਅੱਛਾ ਜੀ ਉੱਚੇ ਪਿੰਡੋਂ ਆਇਆ ਕੋਈ ਸਿੱਖ ਆਇਆ ਹਾਂਜੀ ਉੱਥੋਂ ਦਾ ਤੇ ਉਹਦੇ ਨਾਲ ਉਹ ਵੀ ਉੱਥੇ ਆਇਆ ਉਹਨੇ ਨਾਂ ਲਏ ਨੇ ਸਾਡੇ ਮੇਰਾ ਵੀ ਲਿਆ ਨਾਂ ਅੱਛਾ ਜੀ ਹੋਰ ਇੱਕ ਬੰਦਾ ਫੌਤ ਹੋ ਗਿਆ ਉਹ ਹੈ ਹੀ ਉੱਥੇ ਹੀ ਹਾਂਜੀ ਅੱਛਾ ਜੀ ਉਹ ਜਿਹੜਾ ਫੌਤ ਹੋ ਗਿਆ ਨਾ ਉਹਦਾ ਨਾਂ ਲਿਆਕਤ ਸੀ ਪੁੱਟੋ ਸੀ ਉਹਨੂੰ ਆਂਦੇ ਹੁੰਦੇ ਅੱਛਾ ਜਵਾਨ ਸੀ ਵਿਆਹ ਵਰਿਆ ਉਹ ਫਿਰ ਜਦੋਂ ਸਾਨੂੰ ਅਸੀਂ ਤੇ ਸਾਨੂੰ ਤਾਂ ਪਤਾ ਹੀ ਨਹੀਂ ਨਾ ਸਾਨੂੰ ਤਾਂ ਫਿਰ ਇਹ ਜਦੋਂ ਭੁੱਟੋ ਦੱਸਿਆ ਤੇ ਇਹਨੇ ਫਿਰ ਅਸੀਂ ਭੁੱਟੋ ਨੂੰ ਗੁੱਸੇ ਹੋਏ ਆ ਅੱਛਾ ਉਹ ਮੈਂ ਕਿਹਾ ਉਹ ਬੰਦੇ ਦੇ ਆ ਪੁੱਤਰਾ ਉਹ ਮੋਟਰਸਾਈਕਲ ਤੇਰੇ ਕੋਲ ਸੀ ਤੇ 3 ਮਿੰਟਾਂ ਵਿੱਚ ਉੱਚੇ ਪਿੰਡੋਂ ਇੱਥੇ ਆਈਦਾ ਉਹ ਤੋਂ ਇੱਥੋਂ ਕੋਈ ਬੰਦਾ ਹੀ ਲੈ ਜਾ ਉਹਦੇ ਨਾਲ ਗੱਲ ਕਰਦੇ ਉਹ ਤੁਸੀਂ ਬੜਿਆਂ ਸਿੱਖਾਂ ਨੂੰ ਪੁੱਛਿਆ ਤਾਂ ਮੈਂ ਖੁਦ ਨਨਕਾਣੇ ਗਿਆ ਅੱਛਾ ਹਾਂਜੀ ਤੇ ਬੜਿਆਂ ਨੂੰ ਪੁੱਛਿਆ ਕੋਈ ਬੰਦਾ ਨਹੀਂ ਸਾਨੂੰ ਕਿਸੇ ਨਹੀਂ ਦੱਸਿਆ ਵੀ ਕੋਈ ਜੈਸੰਗ ਵਾਲੇ ਦਾ ਸਾਡੇ ਲਾਗੇ ਬੈਠਾ ਇੱਕ ਬੰਦਾ ਸੀ ਮੁੰਡਾ ਕੱਪੜੇ ਲਈ ਦੁਕਾਨ 'ਚ ਬੈਠਾ ਸੀ ਉਹਦੇ ਕੋਲ ਮੈਂ ਗਿਆ ਹਾਂਜੀ ਸਲਾਮ ਦੁਆ ਲਈ ਉਹਦੇ ਨਾਲ ਉਹਨੂੰ ਪੁੱਛਿਆ ਵੀ ਤੇਰਾ ਵੀਰਾ ਪਿੰਡ ਕਿਹੜਾ ਉਹਨੇ ਆਖਿਆ ਮੇਰਾ ਪਿੰਡ ਮਈਆ ਵਾਲਾ ਅੱਛਾ ਆਵੇ ਨਾਰੋਵਾਲ ਦੇ ਕੋਲ ਅੱਛਾ ਹਾਂਜੀ ਤੇ ਸਾਡੇ ਅਸੀਂ ਉੱਥੋਂ ਦੇ ਪਿੱਛੋਂ ਇੱਕ ਸਾਨੂੰ ਮਿਲਿਆ ਉਹਨੂੰ ਹਾਂ ਪੁੱਛਿਆ ਮੈਂ ਆਪ ਉਹਨੇ ਆਖਿਆ ਵੀ ਸਾਡਾ ਪਿੰਡ 2 ਪਿੰਡ ਸਨ ਇੱਥੇ ਰੱਖ ਕਠਿਆਲਾ ਦੇ ਵਿੱਚ ਹਾਂਜੀ ਅੱਛਾ ਇੱਕ ਸਿੱਖਾਂ ਦਾ ਸੀ ਤੇ ਇੱਕ ਰਾਜਪੂਤਾਂ ਦਾ ਖੰਨਾ ਪਿੰਡ ਦਾ ਨਾਂ ਤੇ ਉਹਨੇ ਆਖਿਆ ਵੀ ਸਾਡਾ ਖੰਨਾ ਪਿੰਡ ਸੀ ਤੇ ਅਸੀਂ ਇੱਥੋਂ ਤੁਰ ਕੇ ਛੋਟਾ ਹੀ ਸਾਂ ਕਿ ਮੈਂ ਵੀ ਉਸ ਨੇ ਉਦੋਂ ਆਏ ਗੱਲਾਂ ਬਸ ਕੋਈ ਬੰਦਾ ਲੱਭਾ ਹੀ ਨਹੀਂ
ਤੇ ਕੁਝ ਮੁੰਡੇ ਮਿਲੇ ਹਨ, 4 ਕੁ ਮੁੰਡੇ ਹਨ, ਉਹ ਲੰਮੇ ਲੰਮੇ ਬਾਜ਼ਾਰ ਦੇ ਵਿੱਚ। ਉਹ ਹੁਣ ਮਈਓ ਦਾ ਤਾਂ ਨਹੀਂ, ਇੱਥੇ ਪਿੰਡ ਯਾਰ ਉਹਨਾਂ ਕਿ ਦੱਸਿਆ ਮੇਰੇ ਜ਼ਿਹਨ 'ਚ ਨਿਕਲ ਗਿਆ। ਆਖਿਆ ਯਾਰ ਤੁਹਾਡੇ ਲਾਗੇ ਕੋਈ ਜੈਸੰਗਲ ਦਾ ਬੰਦਾ ਬੈਠਾ ਹੋਇਆ ਜੀ। ਉਹਨਾਂ ਕੋਈ ਨਹੀਂ, ਸਾਡੇ ਸਿੱਖ ਇਸ ਤਰ੍ਹਾਂ ਨੇ ਕਿਤੇ ਵੀ ਤੁਸੀਂ ਕੋਈ ਜਾਣਾ ਪਿੰਡ 'ਚ ਆਓ ਮਿਲੋ, ਕਿਤੇ ਕਿਸੇ ਨੂੰ ਦੱਸੋ ਤਾਂ ਸਹੀ, ਅਸੀਂ ਇੱਥੇ ਹੁੰਦੇ ਆ। ਹਾਂਜੀ ਹਾਂਜੀ। ਕੋਈ ਨਹੀਂ ਆਇਆ। ਚਕਰਾਲੀ ਆ ਰਹੇ ਮੁੰਡੇ, ਉਹ ਬੈਠੇ ਨੇ ਨੂਰਪੁਰ ਹਕੀਮਾਂ ਦਾ ਪਿੰਡ ਆ ਕਸੂਰ 'ਚ। ਅੱਛਾ ਜੀ। ਸਮਝ ਆਈ? ਉਹ ਆਏ ਨੇ ਤੇ ਅਸੀਂ ਡੰਗਰ ਚਾਰਦੇ ਹਾਂ 2 ਬੰਦੇ। ਅੱਛਾ ਜੀ। ਤੇ ਡੰਗਰ ਚੋਖੇ ਸਨ ਮੁੰਡੇ, ਜਿਹੜੇ ਵਾਗੀ ਦੂਜੇ ਸਨ। ਉਹਨਾਂ ਆਖਿਆ ਪਈਆਂ ਡੰਗਰ ਅੱਜ ਤੁਹਾਂ ਲਿਆਉਣੇ ਜੀ। ਅੱਛਾ ਜੀ। ਤੇ ਲਿਆਉਂਦੇ ਨੇ ਟੇਸਣ ਥਾਣੀ ਉੱਤੋਂ ਨਹਿਰੇ। ਮੈਂ ਉਹਨਾਂ ਨੂੰ ਆਖਿਆ ਵੀ ਅਸੀਂ ਲੈ ਤੇ ਆਵਾਂਗੇ, ਇੱਕ ਵੀ ਲਿਆਵਾਂਗੇ, ਪਰ ਅੱਗੋਂ ਡੰਗਰ ਲੰਮੇ ਹੋ ਜਾਂਦੇ ਨੇ, ਗੱਡੀ ਦਾ ਕੰਮ ਹੈ, ਤੇ ਤੁਸੀਂ ਉੱਥੇ ਆ ਜਾ ਅੱਗੇ ਸੰਗਲ ਕੋ। ਉਹਨੇ ਆਖਿਆ ਅਸੀਂ ਉੱਥੇ ਆ ਜਾਵਾਂਗੇ। ਉਹ 5-7 ਤੁਰ, ਅਸੀਂ ਤੁਰ ਗਏ। ਅੱਛਾ ਜੀ। ਇੱਥੇ ਮੈਂ ਅਸੀਂ ਤੁਰੇ ਜਾਂਦੇ ਹਾਂ ਤੇ ਗਾਈਆਂ ਉਤਲੀ ਪਰਣੀ ਦੇ ਹਨ। ਹਾਂਜੀ। ਤੇ ਨਾਲ ਸੂਏ ਦੇ ਮਹਿਰੂ ਜਾਂਦੇ ਆ। ਮੈਂ ਹੇਠਾਂ ਤਾਂ ਉਹ ਕੋਲੋਂ ਦੀ ਯਾਰ ਉਹ ਗੱਡੀ ਲੰਘੀ, ਉਹਦੇ ਵਿੱਚ ਮੈਨੂੰ ਸਿੱਖ ਜਾਪੇ। ਅੱਛਾ ਜੀ। ਬੈਠੇ ਮੈਂ ਤਾਂ ਚੜਿਆ, ਮੈਂ ਹਾਂ ਨਸੀਰਾ ਤੇ ਸਿੱਖ ਨੇ। ਉਹਨੇ ਆਖਿਆ ਸਿੱਖੀ ਨੇ ਤੇ ਨਾਲ ਮਨਜ਼ੂਰ ਵੀ ਹੈ ਬਈ ਤੇ ਜਿਹੜਾ ਮਿਸਤਰੀ ਸਾਡਾ ਸੂਏ ਦਾ ਹੁੰਦਾ। ਅੱਛਾ ਜੀ। ਮੈਂ ਕਿਹਾ ਅੱਛਾ ਓਏ ਹੁਣ ਤੇ ਸਵੇਰੇ ਹੀ ਗੱਲ ਬਣਨੀ। ਮੈਂ ਸਵੇਰੇ ਗਿਆ ਚਕਰਾਲੀ। ਵਾਹ। ਹੈ ਜੀ। ਪੁੱਛਿਆ ਜਾ ਕੇ, ਉਹਨਾਂ ਆਖਿਆ ਵੀ ਉਹ ਆਏ ਨੇ, ਬੜੀ ਖਿਦਮਤ ਕੀਤੀ ਹੈ ਉਹਨਾਂ ਦੀ। ਉਹਨਾਂ ਨੂੰ ਉਹਨਾਂ ਦੇ ਵੱਡਿਆਂ ਨਾਂ ਲਿਖ ਕੇ ਦਿੱਤੇ ਸਨ ਵੀ ਇਹਨਾਂ ਬੰਦਿਆਂ ਦਾ ਤੁਹਾਂ ਪਤਾ ਕਰਨਾ, ਇਹਨਾਂ 'ਚੋਂ ਕਿਹੜਾ ਹੈਗਾ, ਕਿਹੜਾ ਮਰ ਗਿਆ ਹੈ। ਹਾਂ ਹਾਂ। ਫਿਰ ਅਸੀਂ ਮੰਨਾਂਗੇ ਤੁਸੀਂ ਪਿੰਡ ਗਏ। ਅੱਛਾ। ਤੇ ਹਾਂ ਉਹਨਾਂ ਨੂੰ ਦੱਸਿਆ, ਘਰ ਪਿੰਡ ਫਰਾ ਕੇ ਵੇਖਿਆ, ਲੋ ਫਿਰ ਕੇ ਵੇਖ ਲਓ। ਤੇ ਉਹਨਾਂ ਨੂੰ ਬੰਦੇ ਦੱਸੇ ਨੇ ਜਿਹੜੇ ਆ ਸੁਣੋ ਮਲਾਏ ਨੇ, ਜਿਹੜੇ ਮਰ ਮੁਰ ਗਏ ਹਨ। ਉਹਨਾਂ ਕਿਹਾ ਇਸ ਤਰ੍ਹਾਂ ਦੇ ਬੰਦੇ ਹਨ ਜੀ, ਸਾਨੂੰ ਤੇ ਨਹੀਂ ਜੇ ਲੱਭਾ ਕੋਈ। ਸਜਣਾ ਦੀ ਉਡੀਕ ਹੈ ਜੀ। ਸਜਣਾ ਦੀ ਉਡੀਕ ਸੁਣ ਹੈ। ਮੇਰੀ ਚੋਰੀ, ਇਹ ਇੱਕ ਕੁੜੀ ਜਣਾ ਨਾਤਾ ਹੀ ਇਸ ਕਿਸਮ ਦਾ ਹੁੰਦਾ, ਦੋਸਤੀ ਦੀ। ਹਾਂਜੀ। ਜੇ ਇੱਕ ਗੱਲ ਹੀ ਇਸ ਤਰ੍ਹਾਂ ਦੀ ਹੁੰਦੀ, ਇਹਦੇ ਨਾਲ ਬੰਦੇ ਦੀ ਬੜੀ ਗੱਲ। ਹੁਣ ਇਹ ਗੱਲ ਹੀ ਕੋਈ ਨਹੀਂ ਰਹਿ ਗਈ। ਆਹੋ। ਲਓ ਜੀ, ਇਹ ਵੀਡੀਓ ਬਣਦੀ ਪਈ ਹੈ ਨਾ, ਅੱਲਾ ਦੇ ਫਜ਼ਲ ਦੇ ਨਾਲ ਇਨਸ਼ਾਅੱਲਾ ਜਲਦੀ ਜਿਹੜਾ ਨਾ ਰਾਬਤਾ ਕਰ ਲੈਣਗੇ, ਅੱਲਾ ਨੂੰ ਮਨਜ਼ੂਰ ਹੋਇਆ ਤੇ। ਚਲੋ ਜੀ। ਹਾਂ। ਅੱਛਾ, ਇਹ ਉਹ ਬੱਚੇ ਜਿਹੜਾ ਦਾ ਮੁੰਡਾ ਕਰਪਾਲ ਹਾਂਜੀ। ਸਿੰਘ ਹੈ ਨਾ, ਹਾਂਜੀ। ਉਹਨੇ ਮੈਨੂੰ ਖਤ ਲਿਖਿਆ, ਸਲਾਮ ਦਾ ਵੱਡਿਆਂ ਬੰਦਿਆਂ ਨੂੰ ਘੱਲਦਾ ਹੁੰਦਾ। ਅੱਛਾ ਜੀ। ਉਹਨੇ ਮੈਨੂੰ ਖਤ ਲਿਖਿਆ ਵੀ ਮੈਨੂੰ 43 ਕਿੱਲੇ ਜ਼ਮੀਨ ਅਲਾਟ ਹੋਈ ਹੈ, ਮੈਂ ਕਰਵਾਈ ਹੈ ਕਪੂਰਥਲੇ ਵਿੱਚ। ਅੱਛਾ। ਹਾਂਜੀ। ਮੈਂ ਕਿਹਾ ਕਪੂਰਥਲਾ ਤੇ ਰਿਆਸਤ ਹੈ ਉਧਰ ਦੀ। ਹਾਂਜੀ ਹਾਂਜੀ। ਮੈਂ ਕਿਹਾ ਅੱਛਾ ਚਲੋ। ਮੈਂ ਪਿੰਡ ਆਇਆ ਜੇ ਕਿਹੜੀ ਦੇ ਇੱਥੇ ਸਕੂਲ ਜਿਹੜਾ ਸਾਡਾ ਇੱਥੇ ਨਾ, ਹਾਂਜੀ। ਇਹਦੇ ਵਿੱਚ ਸ਼ਰੀਂ ਬੋਰਡ ਬੜੇ ਮੋਟੇ। ਅੱਛਾ ਜੀ। ਇੱਥੇ ਬੰਦੇ ਬੈਠੇ ਜਿਹੜੇ ਇੱਥੇ ਵੀ। ਮੈਂ ਇੱਥੇ ਆਇਆ, ਇਹਨਾਂ ਦੇ ਵਿੱਚ ਬਾਬਾ ਪਾਲਾ, ਅੱਲਾ ਨੂੰ ਜੰਨਤ ਨਸੀਬ, ਚੌਧਰੀ ਬੰਦਾ। ਅੱਛਾ ਜੀ। ਮੈਂ ਉਹਨੂੰ ਆਖਿਆ ਬਾਬਾ ਸਲਾਮ ਦਾ ਦਿੱਤੀ ਉਹਨੇ ਨਾਲ ਤੁਹਾਨੂੰ ਸਾਰਿਆਂ ਨੂੰ। ਅੱਛਾ ਜੀ। ਤੇ 43 ਕਿੱਲਿਆਂ ਦਾ ਮੈਨੂੰ ਪੈਲੀ ਅਲਾਟ ਹੋਈ ਹੈ ਤੇ ਤੈਨੂੰ ਪਤਾ। ਅੱਛਾ। ਉਹਨੇ ਆਖਿਆ ਯਾਰ ਸ਼ਾਇਦ ਜੇ 43 ਕਿੱਲੇ ਹੋਈ ਤੇ ਪੈਲੀ ਉਹਨੂੰ ਘੱਟ ਹੋਈ। ਘੱਟ ਲਾਟ ਹੋਈ ਹੈ। ਘੱਟ ਲਾਟ। ਅੱਛਾ। ਮੈਂ ਕਿਹਾ ਉਹ ਹੁਣ ਕਪੂਰਥਲਾ ਇੱਕ ਵਾਰੀ ਸਿੱਖ ਸਾਡੇ ਪਿੰਡ ਦਾ ਮੁੰਡਾ ਹੈ। ਹਾਂਜੀ। ਉਹਦੇ ਕੋਲ ਸਨ ਤੇ ਉਹ ਮਸਲਾ ਮੋਬਾਈਲ ਵਿੱਚ ਹੀ ਸਨ। ਉਹ ਸਾਡੇ ਡੇਰੇ ਤੇ ਖੂਹ ਤੇ ਬੈਠੇ ਹਾਂ ਤੇ ਉਹ ਮੈਨੂੰ ਆਂਦਾ ਮੈਂ ਤੁਹਾਨੂੰ ਵਿਖਾਲਣਾ ਸਿੱਖ। ਮੈਂ ਵਿਖਾਲ। ਉਹਨਾਂ ਨਾਲ ਮੈਂ ਗੱਲਬਾਤ ਕੀਤੀ ਵਿੱਚ ਕਰਦੇ ਹਾਂ। ਉਹਨਾਂ ਆਖਿਆ ਯਾਰ ਕਪੂਰਥਲਾ ਜਿਹੜਾ ਨਾ ਇੱਕ ਅੰਮ੍ਰਿਤਸਰ ਦੇ ਵਿੱਚ ਲਾਗੇ ਬਾਗੇ ਪਿੰਡ ਹੈ, ਤਾਂ ਅਸੀਂ ਪਤਾ ਕਰਾਂਗੇ। ਉਹ ਐਂ ਕਰਦੇ ਨੇ ਤੇ ਕੌਣ ਕਰ ਨਹੀਂ, ਉਹਨੇ ਆਪਣੇ ਪਿੰਡ ਦਾ ਨਹੀਂ ਦੱਸਿਆ। ਇਹ ਕਪੂਰਥਲਾ ਤਾਂ ਹੈਗੀ ਰਿਆਸਤ। ਆਹੋ। ਕਪੂਰਥਲੇ ਦਾ ਉਹਨੇ ਨਾਂ ਲਿਆ, ਪਿੰਡ ਦਾ ਉਹਨੇ ਨਾਂ ਹੀ ਕੋਈ ਨਹੀਂ ਹੋਰ ਦੱਸਿਆ ਮੈਨੂੰ। ਅੱਛਾ। ਇਹੋ ਹੀ ਦੱਸਿਆ ਉਹਨੇ। ਅੱਛਾ। ਆਹ ਇਹ ਪਹਿਲੂ ਜਿੱਥੋਂ ਮੈਨੂੰ ਖਤ ਲਿਖਦਾ ਰਿਹਾ, ਉਹ ਤਾਂ ਮੈਨੂੰ ਪਤਾ ਨਾ ਇਹੋ ਹੀ ਤਲਵੰਡੀ ਰਾਨੇ ਦੀ ਹੈ ਜੀ। ਤੇ ਮੈਂ ਵੀ ਇੱਥੇ ਜਿਹੜੇ ਅੰਮ੍ਰਿਤਸਰ ਜ਼ਿਲ੍ਹਾ ਦੇ ਨਾਲ ਤਹਿਸੀਲ ਸੀ, ਤੇ ਇੱਥੇ ਲਿਖਦੇ ਰੁਕਦੇ ਰਹੇ। ਉਦੋਂ ਤਲਵੰਡੀ ਰਾਮੇ ਸੀ ਜਦੋਂ ਉਹ ਖਤ ਲਿਖਦਾ ਆਹੋ। ਰਿਹਾ। ਉਸ ਤੋਂ ਬਾਅਦ ਫਿਰ ਉਹ ਚਲ ਗਿਆ ਕਪੂਰਥਲਾ। ਫਿਰ ਆਖਰੀ ਖਤ ਜਿਹੜਾ ਕਪੂਰਥਲਾ ਤੋਂ ਉਹਨੇ ਲਿਖਿਆ ਤਾਂ ਆਖਰੀ ਖਤ ਮੈਨੂੰ ਜਿਹੜਾ ਉਹਨੇ ਕਪੂਰਥਲੇ ਜੋ ਲਿਖਿਆ, ਜਦੋਂ ਉਹਨੇ ਭੈਣ ਆਪਣੀ ਵਿਆਹੀ ਹੈ ਨਾ, ਹਾਂਜੀ। ਤੇ ਉਹਨੇ ਆਖਿਆ ਪਿਆਰਾ ਸਿੰਘ ਉਸ ਮੁੰਡੇ ਦਾ ਨਾਮ ਹੈ, ਕੱਸੋਵਾਲ ਪਿੰਡ ਨੇ।
ਉਹ ਦਰਿਆ ਨਾ ਨਿਕਲ ਜਾਏ ਕਸੋ ਕੇ ਪਿੰਡ ਹੈ ਅੱਛਾ ਜੀ। ਤੇ ਮੈਂ ਉੱਥੇ ਖਤ ਲੈਣਾ ਪਿਆਰਾ ਸਿੰਘ ਮੁੰਡੇ ਨੂੰ ਖਤ ਅੱਛਾ ਕਸੋਵਾਲ ਕੀ ਹੀ ਬਾਤ ਹੈ। ਉਸ ਤਰ੍ਹਾਂ ਮੈਂ ਸੋਚਿਆ ਅੱਛਾ। ਸ਼ਾਇਦ ਖਾਤੀ ਮੈਂ ਲਿਖਿਆ ਚਿੱਠੀ ਨਹੀਂ ਖਤ ਲਿਖਿਆ। ਮੈਂ ਆਖਿਆ ਲੈ ਵੀ ਜੇ ਕਿਸੇ ਨੂੰ ਮਿਲੇ ਨਾ ਪੜ੍ਹੇ ਨਾ ਕੋਈ ਤੇ ਮੈਨੂੰ ਇਹਦਾ ਜਵਾਬ ਹੀ ਦੇ ਛੱਡਿਓ ਜੀ। ਅੱਛਾ ਨਹੀਂ ਕੋਈ ਨਹੀਂ ਗੱਲ ਨਹੀਂ ਬਣੀ। ਹਾਂ। ਇੱਥੇ ਉਸ ਵਕਤ ਤੁਹਾਡਾ ਇਹ ਉਹ ਬੇਲੀ ਸਨ ਤੇ ਕੋਈ ਖਾਣ ਪੀਣ ਦਾ ਕੋਈ ਖਾਣ ਕਿਸ ਤਰ੍ਹਾਂ ਪੀਣ ਦੀ ਰਹਿੰਦਾ ਇਹ ਗੱਲ ਵੀ ਜਿਹੜੇ ਮੁੰਡੇ ਹੁਣ ਮੁਸਲਮਾਨ ਹਾਣੀ ਸਨ ਹਾਂਜੀ। ਉਹ ਇੱਕ ਦੂਜੇ ਕੋ ਖੋ ਖਾ ਕੇ ਰੋਟੀ ਵੀ ਖਾ ਲੈਂਦੇ ਹਨ। ਅੱਛਾ। ਉਹ ਆਹੋ ਕੋਈ ਬਦ ਮਨਿੰਦ ਪ੍ਰਚਾਰ ਕੋ ਨਹੀਂ ਸੀ ਹੈਗਾ। ਨਹੀਂ ਕੋਈ ਵਿਚਾਰ ਨਹੀਂ ਸਾਡਾ ਖੋ ਖਾ ਕੇ ਖਾ ਲੈਂਦੇ ਹੁੰਦੇ ਹਨ। ਅੱਛਾ ਅੱਛਾ ਆਹੋ ਜਰਾ ਤੁਹਾਨੂੰ ਪਤਾ ਹੈ ਹਲਾਲ ਗੋਸ਼ਤ ਤੋਂ ਨਹੀਂ ਹਾਂ। ਨਾ ਖਾਂਦੇ ਹਾਂਜੀ ਉਹਨਾਂ ਦੇ ਕਟਿਆ ਹੀ ਖਾਣਾ। ਹਾਂਜੀ ਉਹਨਾਂ ਨੇ ਕੱਟੇ ਖਾਣਾ ਬਿਲਕੁਲ ਸਹੀ। ਹੋਰ ਤੇ ਕੋਈ ਇੱਥੇ ਆਪਣਾ ਇੱਕ ਦੂਸਰੇ ਦੇ ਘਰਾਂ 'ਚ ਵੀ ਆਉਣ ਜਾਣ ਮੇਲ ਮਿਲਾਪ ਆਹੋ ਅਸੀਂ ਲੋਕੀ ਤੁਰ ਜਾਂਦੇ ਨੇ ਇੱਕ ਦੂਜੇ ਦੇ ਘਰ ਜ਼ਰੂਰਤ ਨਾਲ। ਜਦੋਂ ਕਿਤੇ ਮਤਲਬ ਬਹਿਣਾ ਕੋਈ ਸਾਰੇ ਮੁਸਲਮਾਨ ਤੇ ਸਿੱਖ ਸਾਰੇ ਇਕੱਠੇ ਹੋ ਕੇ ਬਹਿ ਜਾਂਦੇ ਹੁੰਦੇ ਆ ਕਿਸੇ ਜਗ੍ਹਾ ਤੇ ਕਿੱਥੇ ਕਰਕੇ ਬਹਿੰਦੇ ਹੁੰਦੇ ਸੀ? ਦਾਰਾ ਹੈ ਸਾਡੀ ਮਸਜਿਦ ਜਿਹੜੀ ਹੈ ਨਾ ਹਾਂਜੀ। ਉਹਦੇ ਅੱਗੇ ਬਣੇ ਦਾਰਾ ਹੈ, ਤਿੰਨ ਚਾਰ ਉੱਥੇ ਬਰਨੇ ਹਨ ਬੜੇ ਫਸਟ ਕਲਾਸ। ਅੱਛਾ ਹਾਂਜੀ ਇੱਥੇ ਬਹਿੰਦੇ ਨੇ। ਇੱਕ ਬੰਤੂ ਭਲਵਾਨ ਹੁੰਦਾ ਸੀ ਚਕਰਾਲੀ ਦਾ। ਅੱਛਾ ਜੀ। ਹਾਂਜੀ ਬੜਾ ਮੋਟਾ ਜਵਾਨ ਸੀ ਗੁੰਗੇ ਨਾਲ ਜ਼ੋਰ ਕੀਤਾ ਉਹਨੇ। ਅੱਛਾ। ਗੁੰਗੇ ਦਾ ਜ਼ੋਰ ਕਰਾਉਂਦਾ ਹੁੰਦਾ ਅੱਛਾ। ਤੇ ਆਂਦਾ ਵੀ ਅਸੀਂ 12-13 ਮੁੰਡੇ ਹਾਂ ਅੱਛਾ। ਜਿਹੜਾ ਉਹਦਾ ਜ਼ੋਰ ਕਰਾਉਂਦੇ ਆ ਤੇ ਮੈਨੂੰ ਤਾਂ ਫਿਰ ਉਹ ਮਾਰਦਾ ਬੜਾ ਸੀ ਤੇ ਮੇਰਾ ਮੈਂ ਪਿਓ ਨੂੰ ਖਤ ਲਿਖਿਆ ਬਈ ਮੈਨੂੰ ਲੈ ਜਾਓ। ਅੱਛਾ ਜੀ। ਮੈਂ ਫਿਰ ਆ ਗਿਆ ਉਹਦਾ ਮੈਂ ਕੋਲਿਆ ਤੇ ਉਹ ਸਾਡੇ ਪਿੰਡ ਬੈਠਾ ਸੀ ਆਇਆ ਸੀ। ਸਾਡੇ ਪਿੰਡ ਇੱਕ ਬਾਬਾ ਸੀ ਕਾਸਮ ਮਾਸ਼ਕੀ ਸੀ। ਅੱਛਾ ਜੀ। ਉਹ ਵੀ ਪਹਿਲਵਾਨ ਸੀ ਉਹਨੂੰ ਵੀ ਪਹਿਲਵਾਨ ਆਉਂਦੇ ਹੁੰਦੇ ਤੇ ਚੰਗੀ ਹਿੰਮਤ ਵਾਲਾ ਜਵਾਨ ਸੀ। ਉਹਨੇ ਇਹ ਕੰਮ ਕੀਤਾ। ਉਹਨੇ ਆਖਿਆ ਵੀ ਗੱਲ ਇਹ ਬਣਤ ਇਹਨੂੰ ਬਣਤੇ ਨੂੰ ਉਹਨੇ ਆਖਿਆ ਪਹਿਲਵਾਨਾ ਵਾ ਤੂੰ ਬਣਤ ਸਿੰਘਾ ਪਹਿਲਵਾਨ ਹੈ ਤੇ ਮੈਂ ਵੀ ਅੱਜ ਤੇਰੇ ਨਾਲ ਮੇਰੀ ਜ਼ੋਰ ਅਜ਼ਮਾਈ ਹੋਣੀ ਆ। ਅੱਛਾ ਜੀ। ਤੇਰੇ 'ਚ ਜ਼ੋਰ ਦਾ ਪਤਾ ਲੱਗ ਜਾਏਗਾ ਮੇਰਾ। ਉਹਨੇ ਆਖਿਆ ਕਿਸ ਤਰ੍ਹਾਂ? ਉਹਨੇ ਆਖਿਆ ਵੀ ਇਸ ਤਰ੍ਹਾਂ ਗਿੱਠ ਉਹਨੇ ਮਿਲੀ ਹੈ। ਬਾਬੇ ਕਾਸਮ ਨੇ ਇੱਥੇ ਉਹਨੇ ਠੀਕਰੀ ਰੱਖੀ ਤੇ ਇੱਥੇ ਆਪਣਾ ਹੱਥ ਰੱਖਿਆ। ਅੱਛਾ ਜੀ। ਉਹਨੇ ਆਖਿਆ ਆਪਣੇ ਢਿੱਲ ਨਾਲ ਮੇਰਾ ਹੱਥ ਧੱਕ ਲੈ ਮੈਂ ਲਿਆਉਣੀ ਹੈ ਠੀਕਰੀ। ਉਹ ਲੈ ਆਉਂਦਾ ਸੀ ਬੰਤੂ ਨੂੰ ਨਹੀਂ ਲਿਆਉਣ ਦਿੰਦਾ। ਵਾਹ ਅੱਲਾ ਜਾਣ ਬੜੀ ਜਿੰਦ ਸੀ ਬੰਦੇ ਬੜੀ ਵੱਧ ਤੋਂ ਵੱਧ ਸੀ। ਵੱਧ ਤੋਂ ਵੱਧ ਬੰਦੇ ਯਾਰ ਬੰਦੇ ਚਲ ਗਏ ਉਹਨਾਂ ਦੀਆਂ ਯਾਦਾਂ ਰਹਿ ਗਈਆਂ ਤੇ ਬੰਦੇ ਵੀ ਚੰਗੇ ਸਨ। ਬੰਦੇ ਵੀ ਚੰਗੇ ਸਨ। ਅੱਛਾ ਤੁਹਾਡੇ ਜਿਹੜੇ ਇੱਥੇ ਮਾਸਟਰ ਸਨ ਮੁਸਲਮਾਨ ਸੀ ਕਿ ਕੋਈ ਸਿੱਖ ਸੀ ਜਿਹੜੇ ਇੱਥੇ ਤੁਹਾਡੇ ਪਿੰਡ 'ਚ ਇਕੱਲੇ ਮੁਸਲਮਾਨ ਸ਼ੇਰ ਮੁਹੰਮਦ ਉਹਨਾਂ ਦਾ ਨਾਂ ਸੀ। ਆਹ ਗਲੀ ਇੱਥੋਂ ਨਿਕਲੋ ਨਾ ਸਾਹਮਣੀ ਗਲੀ 'ਚ ਉਹਨਾਂ ਦਾ ਘਰ। ਅੱਛਾ ਮਾਸਟਰ ਸ਼ੇਰ ਮੁਹੰਮਦ ਉਹ ਪੜਾਉਂਦੇ ਸਨ। ਉਹ ਪੜਾਉਂਦੇ ਅੱਛਾ ਅੱਛਾ ਤੇ ਚੰਗਾ ਪੜਾਉਂਦੇ ਸੀ। ਤੇ ਜਿਸ ਟਾਈਮ ਤੁਸੀਂ ਮੀਰੋਵਾਲ ਗਏ ਉੱਥੇ ਕਿਹੜੇ ਕਿਹੜੇ ਮਾਸਟਰ ਸਨ? ਮਾਸਟਰ ਜੀ ਸਾਡਾ ਉਸ ਦੌਰ ਦੇ ਵਿੱਚ ਜਿਹੜਾ ਮਾਸਟਰ ਨੇ ਜਦੋਂ ਅਸੀਂ ਮੀਰੋਵਾਲ ਗਏ ਆ ਹਾਂਜੀ ਮੁਲਕ ਰਾਜ ਸੀ ਪੰਡਤ ਮਲਕਪੁਰ ਦਾ ਸ਼ਾਂਤੀ ਸਰੂਪ ਸੀ ਡਰਿਲ ਮਾਸਟਰ ਉਹ ਵੀ ਮਲਕਪੁਰ ਦਾ ਸੀ। ਅੱਛਾ ਜੀ। ਇੱਕ ਸਿੱਖ ਸੀ ਮੁੰਡਾ ਮਾਸਟਰ ਉਹ ਮੀਰੋਵਾਲ ਦਾ ਸੀ। ਅੱਛਾ ਜੀ। ਉਹਦਾ ਨਾਮ ਫਿਰ ਮੰਗਲ ਸਿੰਘ ਸੀ ਮੁੰਡੇ ਦਾ। ਅੱਛਾ। ਮੰਗਲ ਸਿੰਘ ਹੀ ਮੇਰਾ ਖਿਆਲ ਦਾ ਨਾਮ। ਉਹਨਾਂ ਦੀ ਦੁਕਾਨ ਹੁੰਦੀ। ਅੱਛਾ ਜੀ। ਹਾਂਜੀ ਤੇ ਉਹ ਉੱਥੇ ਹੁੰਦੇ ਸਨ ਸਿੱਖ ਹੋਰ ਮੁਸਲਮਾਨ ਸਨ ਮਾਸਟਰ। ਉੱਥੇ ਜਾ ਕੇ ਜਿਹੜੇ ਕੋਈ ਦੋਸਤ ਬਣੇ ਤੁਹਾਡੇ ਮੀਰੋਵਾਲ ਜਿਸ ਟਾਈਮ ਤੁਸੀਂ ਮੀਰੋਵਾਲ ਜੀ ਮੁੰਡੇ ਇਸ ਤਰ੍ਹਾਂ ਫਿਰਦੇ ਤੇ ਨਹੀਂ ਹੁਣ ਹਾਂ ਤੇ ਹੁਣ ਛੁੱਟੀ ਹੋਣੀ ਦਵਾ ਦਵਾ ਆ ਜਾਣਾ। ਅੱਛਾ ਜ਼ਿਆਦਾ ਤੁਹਾਡਾ ਇੱਥੇ ਪਿੰਡ ਵਾਲਿਆਂ ਨਾਲ ਹੀ ਰਿਹਾ ਹੈ? ਪਿੰਡ ਹੀ ਸਾਡੇ। ਅੱਛਾ ਮੀਰੋਵਾਲ ਇੱਥੋਂ ਕਿੰਨੇ ਕਿਲੋਮੀਟਰ ਹੈ? ਕਿੰਨੇ ਮੀਲ ਹੈ? ਇੱਥੋਂ ਹੈ 2-2.5 ਕਿਲੋਮੀਟਰ। 2-2.5 ਕਿਲੋਮੀਟਰ। ਮੀਲ 2-2.5 ਇਹ ਉਹ ਗਿਣਨੇ ਆ ਨਾ ਜਿਹੜੇ ਹਾਂਜੀ ਉਹ ਇੰਨੇ ਹੈ। ਅੱਛਾ ਠੀਕ ਹੈ। ਬਾਬੇ ਵੀ ਤੁਰ ਜਾਂਦੇ ਹੁੰਦੇ ਨਾ ਕਿ ਹਰ ਰਸਤੇ 'ਚ ਨਹਿਰ ਸੀ ਕਈ ਵਾਰੀ ਅਸੀਂ ਸਿੱਧੀ ਨਹਿਰ ਵਗਦੀ 'ਚ ਵੀ ਲੰਘ ਜਾਂਦੇ ਆ। ਵਗਦੀ ਨਹਿਰ ਜਿਹੜੀ ਹੁਣ BRB ਹੈ ਨਾ ਆ ਜਿਹੜੀ BRB ਨਹਿਰ ਹੈ ਹਾਂਜੀ ਹਾਂਜੀ ਇਹ ਉਦੋਂ ਨਹਿਰ ਅਸੀਂ ਤੇ ਇਹ ਵੱਡੀ ਹੋਈ ਹੈ ਛੋਟੀ ਸੀ ਉਦੋਂ। ਅੱਛਾ ਇਹਦੇ ਵਿੱਚੋਂ ਨਹੀਂ ਵਗਦੀ 'ਚ ਵੀ ਲੰਘ ਜਾਂਦੇ ਹੁੰਦੇ ਆ। ਹਾਂਜੀ ਅੱਛਾ ਤੇ ਨਹੀਂ ਤਾਂ ਪੁਲ ਹੁੰਦਾ ਸੀ ਇੱਥੇ ਫਿਰ ਮਰਦਾਨੇ ਥਾਣੀ ਸੜਕ ਹੁੰਦੀ ਹੈ ਪੁਰਾਣੀ ਮਿੱਟੀ ਦੀ ਉਹ ਉੱਥੇ ਤੁਰ ਜਾਂਦੇ ਆ। ਜਿਸ ਟਾਈਮ ਤੁਸੀਂ ਸਕੂਲ ਆਉਂਦੇ ਜਾਂਦੇ ਹੁੰਦੇ ਸੀ ਸ਼ਰਾਰਤਾਂ ਵੀ ਕਾਫੀ ਯਾਰਾਂ ਬੇਲੀਆਂ ਦੇ ਨਾਲ ਹੁੰਦੀਆਂ ਸਨ। ਉਹ ਸੁਣਾਓ ਕਹਾਣੀ ਉਹ ਇੱਕ ਉਹ ਵੇਲੇ ਦੂਜੇ ਦੀ ਨੇ ਸੁਣਾਓ ਇੱਕ ਅਸਲ ਵੇਲਾ ਤਾਂ ਉਹ ਸੀ। ਉਹ ਮੈਂ ਤੁਹਾਨੂੰ ਦੱਸਦਾ ਜੁੱਤੀਆਂ ਸਾਨੂੰ ਪਈਆਂ ਇਹ ਕਰੀ ਕਿਸ ਤਰ੍ਹਾਂ ਹੈ। ਅੱਛਾ ਸਾਡੇ ਜਿਹੜੇ ਹੈ ਨਾ ਸਾਡੇ ਮੁੰਡਾ ਸੀ ਖੱਤਰੀ ਇੱਕ ਓਮ ਪ੍ਰਕਾਸ਼ ਉਹਦਾ ਨਾਮ ਸੀ। ਇਸ ਮੁੰਡੇ ਖੱਤਰੀ ਦਾ ਇਹ ਇਸੇ ਪਿੰਡ ਦਾ ਹੀ ਤੁਹਾਡੇ ਦਾ? ਪਿੰਡ ਦਾ ਹੀਗੇ। ਅੱਛਾ
ਉਹ ਵੀ ਉੱਥੇ ਪੜ੍ਹਦਾ ਰਿਹਾ ਮੀਰਵਾਲ। ਅੱਛਾ ਜੀ। ਉਹ ਜਿਹੜਾ ਮੁਲਕ ਰਾਜ ਸੀ ਨਾ ਆਪਣਾ ਸਾਡਾ ਹੈਡਮਾਸਟਰ, ਹਾਂਜੀ। ਉਹਨਾਂ ਦਾ ਉਹ ਰਿਸ਼ਤੇਦਾਰ ਸੀ। ਅੱਛਾ ਜੀ। ਉਹ ਉਹਨਾਂ ਦੇ ਉਹਦੇ ਨਾਲ ਕਿਤੇ ਤੁਰ ਗਿਆ। ਅਸੀਂ ਪਿੰਡ ਆ ਗਏ। ਅਗਲੇ ਦਿਨ ਹੀ 4 ਮੁੰਡਿਆਂ ਸਲਾਹ ਬਣਾਈ ਵੀ ਸਕੂਲੇ ਹੀ ਨਹੀਂ ਜਾਂਦੇ। ਅੱਛਾ। ਅਸੀਂ ਪੁਲ ਤੇ ਬੈਠੇ ਆ, ਰੋਟੀਆਂ ਖੜੀਆਂ ਤੇ ਚਲੋ ਨਾ ਗਏ ਸੀ। ਹੈਡ ਨੂੰ ਤੁਰ ਪਏ ਜਿੱਥੋਂ ਨਹਿਰ ਇੱਧਰ ਨੂੰ ਤੇ ਆ ਸੂਆ ਸਾਡਾ, ਉੱਥੇ ਜਾ ਕੇ ਖੇਡਦੇ ਮਲਦੇ ਰਹੇ। ਭੁੱਖ ਲੱਗੀ ਦੇ ਪਰੌਂਠੇ ਖਾ ਛੱਡੇ ਤੇ ਉੱਥੇ ਖੇਡਦੇ ਗਏ। ਉੱਥੋਂ ਅਸੀਂ ਵਾਪਸ ਤੁਰੇ ਛੁੱਟੀ ਟਾਈਮ। ਹੁਣ ਛੁੱਟੀ ਹੋਈ ਹੈ। ਉੱਥੋਂ ਜੇ ਕਿਹੜੀ ਵਾਪਸ ਤੁਰੇ ਨਾ ਅਸੀਂ ਤੇ ਉਹ ਨਾ ਮਤਲਬ ਨਹਿਰ ਦੇ ਪੁਲ ਤੇ ਜਿਹੜੇ ਮਾਂ ਨੇ ਪਰੌਂਠੇ ਬਣਾ ਕੇ ਦਿੱਤੇ ਨੇ ਉੱਥੇ ਖਾ ਉਹ ਲਏ। ਨਹਿਰ ਦੇ ਪੁਲ ਤੇ ਬਹਿ ਕੇ ਖਾ ਲਏ, ਖਾ। ਸਕੂਲ ਨਹੀਂ ਗਏ। ਹਾਂ ਸਕੂਲ ਨਾ ਗਏ। ਅੱਛਾ। ਫਿਰ ਜਦੋਂ ਅਸੀਂ ਉੱਥੋਂ ਵਾਪਸ ਆਏ ਨਾ ਹੈਡ ਤੋਂ, ਹਾਂ। ਇਹ ਸਾਡਾ ਸੂਆ ਵੀ ਉੱਥੋਂ ਨਿਕਲਦਾ ਤੇ ਉੱਥੇ ਨਹਾਉਂਦੇ ਨੂੰਦੇ ਰਹੇ। ਕੋਈ ਗੱਲ ਨਹੀਂ। ਆਏ ਤੇ ਬੰਗਲਾ ਸਾਡਾ ਮਹਿਤਾ ਸੁਜਾ ਪਿੰਡ ਜਿਹੜਾ ਅੱਛਾ ਜੀ। ਬੰਗਲਾ ਇੱਥੇ ਅੰਬਾਂ ਦੇ ਬੂਟੇ ਹਨ। ਅੱਛਾ ਉਹ ਜੀ। ਮੁੰਡੇ ਸਲੇਟਾਂ ਮਾਰਨ ਤੇ ਉਹ ਅੰਬੀਆਂ ਲਾ ਡਿੱਗਣ ਤੋਂ ਲੈ ਲੂ ਫੜ। ਚਲੋ ਆ ਗਏ ਅਸੀਂ ਸਟੇਸ਼ਨ ਤੇ ਇੱਕ ਸਿੱਖ ਮੁੰਡਾ ਉੱਥੇ ਬੈਠਾ ਸੀ ਬੜਾ ਤਗੜਾ ਜੋ। ਅੱਛਾ ਜੀ। ਹਾਂਜੀ। ਉਹ ਹੁਣ ਅੰਮਾ ਤੇ ਉੱਥੋਂ ਗਿਆ ਸੀ ਤੇ ਉਹ ਪਿੰਡ ਗਿਆ। ਉਹਨੇ ਪੁੱਛਿਆ ਨਾ ਕੋ ਤੇ ਸਕੂਲੇ ਹੀ ਨਹੀਂ ਗਏ ਅੱਜ। ਅੱਛਾ। ਮੈਂ ਮਾਸਟਰ ਸ਼ੇਰ ਆਉਂਦੇ ਔਰ ਇਹਨਾਂ ਨਾਲ ਲਈ ਤੇ ਮੈਂ ਟੇਸਾਂ ਤੋਂ ਮੇਰੇ ਕੁਝ ਜਵਾਨੀ ਸੀ ਉਹਦਾ ਹੈਗੀ। ਅੱਛਾ। ਮੈਂ ਉਹਨਾਂ ਨੂੰ ਨਾ 4 ਹੀ ਮੁੰਡੇ। ਮੈਂ ਯਾਰ ਮੈਂ ਉੱਥੋਂ ਲਿਆਉਣਾ, ਉਹਦਾ ਨੁਕਦੀ ਮਿਲਦੀ ਹੁੰਦੀ। ਅੱਛਾ ਜੀ। ਮੈਂ ਨੁਕਦੀ ਲਿਆਂਦੀ ਇੱਥੋਂ ਤੇ ਮੈਂ ਪਿੰਡ ਵਾਲਾ ਧਿਆਨ ਮਾਰਿਆ ਤੇ ਜਨਾਬ ਉਹ ਮਾਸਟਰ ਤੇ ਉਹ ਮੁੰਡਾ ਕਤਰੀ ਤੁਰਿਆ। ਅੱਛਾ ਜੀ। ਮੈਂ ਉਹਨਾਂ ਨੂੰ ਆਖਿਆ ਕੁੜੀ ਜਾਂਦੇ ਮਾਸਟਰ ਹੀ ਆ ਗਏ। ਹੁਣ ਹੋਇਆ ਕਿ ਮਾਸਟਰ ਦਾ ਖੁਦ ਪੁੱਤਰ ਵੀ ਵਿੱਚ ਸੀ ਸਾਡੇ। ਅੱਛਾ ਜੀ। ਨਸੀਰ ਅਹਿਮਦ ਉਹਦਾ ਨਾਮ। ਫਿਰ ਉਹ ਪੜ੍ਹਿਆ ਚੰਗਾ। ਉਹ ਫਿਰ ਸਫੀਰ ਬਣ ਕੇ ਗਿਆ ਅਮਰੀਕਾ ਅੱਛਾ, ਤੁਹਾਡੇ ਮਾਸਟਰ ਟੀਚਰ ਦਾ ਉਸਤਾਦ ਦਾ ਬੇਟਾ ਸਫੀਰ ਬਣ ਗਿਆ ਫਿਰ ਬਾਅਦ ਚ। ਅੱਛਾ। ਸਾਰੇ ਪੁੱਤਰ ਹੀ ਉਹਨਾਂ ਦੇ ਸਕੂਲ ਮਾਸਟਰ ਸੀ। ਅੱਛਾ। ਅੱਛਾ। ਉਹ ਫਿਰ ਬੱਚੇ ਭਰਾਵਾ ਉਹਨਾਂ ਇਹ ਕੰਮ ਕੀਤਾ ਵੀ ਆਣ ਕੇ ਸਾਨੂੰ ਛਿੱਤਰੀ ਡਹਿ ਪਈ ਮਾਸਟਰ ਜੀ। ਮਾਸਟਰ ਛਿੱਤਰ ਵਾਵਾ ਮਾਰੇ ਫਿਰ? ਮਾਰੇ ਚੰਗੇ ਨਹੀਂ, ਪਰੌਂਠੇ ਸਾਰੇ ਕੱਢ ਦਿੰਦੇ ਛਿੱਤਰਾਂ ਦੇ ਨਾਲ। ਚੰਗਾ ਮਾਰਿਆ ਨੂੰ, ਮੈਨੂੰ ਵੀ ਆਪਣੇ ਪੁੱਤਰ ਨੂੰ ਵੀ। ਅੱਛਾ। 2 ਮੁੰਡੇ ਅਸਾਈ ਸਨ। ਅੱਛਾ ਜੀ। ਉਹਨਾਂ ਨੂੰ ਚੰਗਾ ਛਿੱਤਰਾਂ ਨਾਲ ਕੁੱਟ ਕੇ ਸਾਨੂੰ ਅੱਗੇ ਲਾ ਕੇ ਪਿੰਡ ਨੂੰ ਲਿਆਉਣਾ ਆਣੇਗੇ। ਅੱਛਾ ਜੀ। ਉਹ ਸਾਡੇ ਘਰ ਪਤਾ ਇਹ ਲੱਗਾ ਭਈ ਮੁੰਡਿਆਂ ਦੇ ਸਕੂਲੇ ਹੀ ਨੇ ਗਏ। ਉਹ ਮੇਰੇ ਵਾਲਾ ਸਾਹਿਬ ਤੇ ਵੱਡਾ ਭਰਾ ਸੀ ਤਾਏ ਦਾ ਪੁੱਤਰ। ਉਹ ਚਕਰਾਲੀ ਨੂੰ ਗਏ ਤੇ ਉੱਥੋਂ ਪੁੱਛਦੇ ਨਹਿਰ ਵੱਲ ਆਏ ਜੇ ਇਸ ਗਲੀ ਤੇ। ਉਹ ਮੁੰਡਾ ਸਿੱਖਿਆ ਜੀ ਉੱਥੇ ਬੈਠਾ ਸੀ। ਅੱਛਾ ਜੀ। ਉਹਨੇ ਆਖਿਆ ਯਾਰ ਇੱਥੇ ਮੁੰਡੇ ਨਹੀਂ 4 ਵੇਖੇ। ਉਹਨੇ ਆਖਿਆ ਯਾਰ ਇੱਕ ਬੰਦਾ ਆਇਆ ਉਹ ਜੁੱਤੀਆਂ ਮਾਰਦਾ ਉਹਨਾਂ ਨੂੰ ਲੈ ਗਏ। ਅੱਛਾ। ਐ ਕਿਸੇ ਗਾਣੀ ਐਸੇ ਤਰ੍ਹਾਂ ਵਕਤ ਲੰਘ ਗਿਆ। ਉਹ ਲਮਹਿਆਂ ਨੂੰ ਜਿਹੜੇ ਖੇਡਦੇ ਹੁੰਦੇ ਸੀ, ਜਿਸ ਤਰ੍ਹਾਂ ਰਲ ਕੇ ਬਹਿ ਕੇ ਖਾਣਾ, ਹੈਂ ਖਾ ਜੀ, ਲੈਂਦੇ ਗੱਲਾਂ ਮੁੰਡੇ, ਬਾਤਾਂ ਖਾ ਲੈਂਦੇ ਕਰਨੀਆਂ, ਸਾਡੇ ਪਿੰਡ ਦੇ ਉਹ ਯਾਦ ਆਉਂਦੇ ਨੇ ਟਾਈਮ। ਹਾਂ, ਹਾਂਜੀ, ਇਸੇ ਤਰ੍ਹਾਂ। ਰਲ ਕੇ ਜਿਸ ਟਾਈਮ ਬਹਿਣਾ, ਵੱਡਿਆਂ ਵੀ ਤੇ ਛੋਟਿਆਂ ਵੀ। ਚੰਗੇ ਸਨ ਸਿੱਖ ਸਾਡੇ, ਮਾੜੇ ਨਹੀਂ ਸਨ। ਉਹ ਵੀ ਚੰਗੇ ਹੀ ਰਹੇ ਨੇ, ਮੁਸਲਮਾਨ ਵੀ ਚੰਗੇ ਰਹੇ ਨੇ। ਉਹ ਵੀ ਇੱਕ ਦੂਜੇ ਦੇ ਕੰਮ ਸ਼ਾਬਾਸ਼ ਸਾਰੇ ਪੈ ਕਰਦੇ। ਹਾਂ, ਕੋਈ ਆਹ ਝਗੜਾ ਨਹੀਂ ਹੋਇਆ, ਅੱਲਾ ਦੀ ਰਹਿਮਤ। ਅੱਛਾ, ਜਿਸ ਟਾਈਮ ਇੱਥੋਂ ਉਹ ਗਏ ਨੇ ਤੇ ਉਹਨਾਂ ਦਾ ਜਿਹੜਾ ਹੈ ਇਹ ਕਿਸ ਤਰ੍ਹਾਂ ਦਾ ਹਿਸਾਬ ਤਾਂ ਰਿਹਾ ਮੈਂ ਪਿੰਡ ਤਾਂ ਵਾਲਿਆਂ ਦਾ ਦੱਸਣਾ ਆਪਸ ਦੇ ਵਿੱਚ? ਗੱਡੀ ਆਈ ਜਦੋਂ ਜਰਾ ਧੇਰੇ ਪੈ ਬੈਠੇ ਜੋ ਨਾਰੋਵਾਲ ਵੱਲੋਂ। ਅੱਛਾ ਜੀ। ਉਸ ਗੱਡੀ 'ਚੋਂ ਫਾਇਰਿੰਗ ਹੋਈ ਹੈ। ਕਿਹੜੀ ਜਗ੍ਹਾ ਤੇ ਫਾਇਰਿੰਗ? ਇੱਥੇ ਸਾਡੇ ਪਿੰਡ ਅੱਛਾ। ਗੱਡੀ ਦੇ ਵਿੱਚੋਂ ਫਾਇਰ ਉੱਤੋਂ ਦੀ ਜਾਂਦੇ। ਅੱਛਾ। ਉਸ ਰਾਤ ਫਿਰ ਉਹ ਨਿਕਲੇ ਨੇ ਸਿੱਖ ਸਾਡੇ ਪਿੰਡ ਵਾਲੇ। ਅੱਛਾ। ਉਹ ਫਿਰ ਇੱਥੇ ਚਕਰਾਲੀ ਗਏ। ਅੱਛਾ। ਇੱਥੇ ਫਿਰ ਬੜਾ ਗੜ ਵੱਜਾ। ਇੱਧਰ ਦੇ ਜਿੰਨੇ ਲਬਾਣੇ ਜੋ ਹੈ ਇਹ ਪਿੰਡ ਲਾਗੇ ਬਣੇ ਦੇ ਸਭ ਚਕਰਾਲੀ ਇਕੱਠੇ ਹੋਏ ਸੀ। ਅੱਛਾ। ਚਕਰਾਲੀ ਦੇ ਸਿੱਖ ਜਿਹੜੇ ਹਨ ਨਾ, ਹਾਂਜੀ, ਅਸੂਲ ਪਸੰਦ ਬੜੇ ਹਨ। ਹਾਂਜੀ, ਉਹ ਉੱਥੇ ਇਕੱਠੇ ਹੋਏ ਨੇ। ਉੱਥੋਂ ਫਿਰ ਜਿੱਦਣ ਗਏ ਆਪਣੇ ਜਿਹੜੇ ਉਹਨਾਂ ਦੇ ਕੰਮੀ ਸਨ ਉਹ ਉਹਨਾਂ ਨੂੰ ਨਾਲ ਹੀ ਲੈ ਗਏ ਦਰਿਆ ਤੱਕ। ਨਾਲ ਸਮਾਨ ਚੁਕਾਇਆ ਨਾਲ ਉਹਨਾਂ ਕਹਾ ਜੋ ਯਾਰ ਮਗਰੋਂ ਲੋਕ ਤੱਕ ਪੜਨਾ ਉਹ ਕੰਮ ਨਾ ਕਰ ਬੜੇ ਬੰਦੇ। ਉਹ ਫਿਰ ਉੱਥੇ ਜਿਹੜੀ ਟ੍ਰੇਨ ਜੈਸ ਉਧਰੋਂ ਆਈ ਹੈ ਨਾਰਵਾਲ ਵਾਲੀ ਸਾਈਡ ਤੋਂ, ਉੱਤੇ ਕੌਣ ਸਨ ਸਵਾਰ? ਉਹ ਭਰੀ ਗੱਡੀ ਉਹ ਨਹੀਂ, ਉਹ ਸਿੱਖ ਹੀ ਸਵਾਰ ਸਨ ਉਹਦੇ ਤੇ? ਨਹੀਂ ਸਿੱਖ ਨਹੀਂ ਸਨ, ਮੁਸਲਮਾਨ ਸਨ। ਸਿੱਖਾਂ ਦੀ ਗੱਲ ਨਹੀਂ। ਅੱਛਾ, ਉਹ ਮੁਸਲਮਾਨਾਂ ਦੀ ਭਰੀ ਸੀ ਹਾਂ। ਤੋਂ ਫਾਇਰਿੰਗ ਮੁਸਲਮਾਨਾਂ ਨੇ ਕੀਤੀ? ਹਾਂ, ਫਾਇਰਿੰਗ ਮੁਸਲਮਾਨ ਹੀ ਸਨ ਜਿੰਨਾ ਕੀਤੀ। ਅੱਛਾ ਅੱਛਾ। ਤੇ ਉਹ ਕੋਈ ਬੰਦਾ ਫਿਰ ਉਹ ਜਿਹੜਾ ਕੋ ਮਰਿਆ ਤੇ ਨਾ ਉਸ ਨਹੀਂ ਕੋਈ ਨਹੀਂ ਮਰਿਆ।
ਅੱਛਾ ਇੱਥੇ ਗੱਡੀਆਂ ਸੁੱਟੇ ਬੰਦੇ ਇੱਕ ਵਾਰੀ ਮਰੇ ਹਨ। ਇੱਕ ਤਾਂ ਸਾਡੇ ਪਿੰਡ ਵਾਲੇ ਫਾਟਕ ਤੇ, ਅੱਛਾ ਜੀ। ਇੱਕ ਇਹਨਾਂ ਇੱਥੇ ਸੁੱਟਿਆ, ਇੱਕ ਹੋਰ ਸੀ ਉਹ ਖੁੰਡਿਆਂ ਦਾ ਸੀ। ਉਹ ਗੱਡੀਆਂ ਵੀ ਉਦੋਂ ਇੰਨੀਆਂ ਕਿਹੜੀਆਂ ਤੇਜ਼ ਹੁੰਦੀਆਂ, ਉਹਨੂੰ ਮਾਰਿਆ ਸੂਆ ਇੱਥੇ, ਮੁਸਲਮਾਨ ਕਹੀ ਮਾਰਿਆ ਨਾ, ਉਹ ਗੱਡੀਆਂ ਉੱਤਰ ਹੀ ਗਿਆ ਕੁਦਰਤ ਨਾਲ। ਅੱਛਾ, ਉਹਨੂੰ ਫਿਰ ਬੰਦੇ ਖੁੰਡੀ ਛੱਡ ਕੇ ਸਾਡੇ ਪਿੰਡ ਦੇ ਆਏ ਸਨ। ਅੱਛਾ ਹਾਂਜੀ, ਉਹ ਕਿਹੜੇ ਪਿੰਡ ਛੱਡ ਗਏ ਸਨ? ਖੁੰਡੇ ਪਿੰਡ ਆ। ਅੱਛਾ, ਖੁੰਡੇ ਛੱਡ ਆਏ ਉਹ ਬੰਦੇ ਨੂੰ। ਅੱਛਾ ਹਾਂਜੀ, ਇੱਕ ਫਿਰ ਆਗਾ ਫਾਟਕ ਇੱਥੇ ਕਰਕੇ ਉੱਥੇ ਸੁੱਟਿਆ, ਜੋ ਵੀ ਮਰ ਗਿਆ ਗੱਡੀ ਸੁੱਟੇ ਬੰਦੇ ਨੂੰ। ਫਿਰ ਉਹ ਇਥੋਂ ਗਏ ਚਕਰਾਲੀਓ ਫਿਰ ਦਰਿਆ ਪਾਰ ਕੀਤਾ ਉਹਨਾਂ ਨੇ? ਉੱਥੋਂ ਦਰਿਆ ਪਾਰ ਕੀਤਾ, ਉੱਥੋਂ ਗਿਆ। ਅੱਛਾ, ਉਹ ਦਰਿਆ ਕਿਹੜਾ ਦੂਰ ਸੀ ਉਦੋਂ ਵੀ, ਹੁਣ ਤਾਂ ਸਾਡੇ ਘਰ ਹੀ ਆਉਣ ਵਾਲੇ ਆ, ਨਹੀਂ ਤੇ ਸ਼ੇਰਪੁਰ ਤੋਂ ਪਰਾਂ ਵਗਦਾ ਮੈਂ ਆਪ ਵੇਖਿਆ। ਇੰਡੀਆ ਜਾਂਦੇ ਨੇ, ਸਾਡਾ ਭਰਾ ਵਿਆਹ ਹੈ, ਤਾਏ ਦਾ ਪੁੱਤਰ ਉੱਥੇ ਜਾਂਦੇ ਰਹੇ। ਇੰਡੀਆ 'ਚ ਤੁਹਾਡੇ ਤਾਏ ਦਾ ਪੁੱਤਰ ਕਿੱਥੇ ਵਿਆਹਿਆ, ਕਿਹੜੇ ਪਿੰਡ? ਕਾਵਾਂ ਲੈ ਪਿੰਡ, ਕਾਵਾਂ ਲੈ ਇਸ ਕਵੇਲ ਨਹੀਂ, ਕਾਵਾਂ ਲੇਲ। ਹਾਂ, ਕਾਵਾਂ ਲੈ ਲੈਂਦੇ। ਅੱਛਾ ਅੱਛਾ ਅੱਛਾ, ਕਾਵਾਂ ਲੇਲ ਇੰਡੀਆ ਦੇ ਵਿੱਚ ਹੈ, ਅੰਮ੍ਰਿਤਸਰ ਚ ਪਿੰਡ ਹੈ ਅੰਮ੍ਰਿਤਸਰ। ਇਹ ਤਹਿਸੀਲ ਅਜਨਾਲਾ ਨਹੀਂ ਪੈ ਜਾਂਦੀ ਕਾਵਾਂ ਲੇਲ ਦੀ? ਹੈਂ, ਆਹੋ ਹੋਏ ਜਾਣਗੇ। ਕਾਵਾਂ ਲੇਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ, ਉੱਥੇ ਤੁਹਾਡੇ ਤਾਏ ਦਾ ਪੁੱਤਰ ਵਿਆਹਿਆ ਸੀ। ਉਧਰ ਕਿਹਨਾਂ ਨਾਲ ਵਿਆਹਿਆ ਸੀ? ਮੱਲੀ ਸਨ ਜੱਟ। ਅੱਛਾ, ਜੱਟ ਮੱਲੀ ਸਨ। ਜੱਟ ਸਨ। ਅੱਛਾ, ਉਹ ਮੱਲੀ ਫਿਰ ਇੱਥੇ ਬੈਠੇ ਹਨ ਆਣ ਕੇ, ਅੱਜ ਇੱਥਾ ਪਿੰਡ। ਅੱਛਾ, ਸ਼ੇਖੂਪੁਰੇ ਦੇ ਕੋਲ ਹੀ ਆ ਬੰਨ। ਹਾਂਜੀ, ਉਹ ਬੱਲੜ ਕੇ ਨਾਲ ਜਿਹੜੇ ਜੈਤਾ ਆ ਜਾਂਦਾ, ਉਹ ਬੜੇ ਨਾਮ ਵਾਲੇ ਮੱਲੀ ਸਨ। ਅੱਛਾ, ਇੱਥੇ ਉਹਨਾਂ ਨੂੰ ਬੜਾ ਤੰਗ ਕਰਦੇ ਹਨ ਜਦੋਂ ਨਵੇਂ ਆਏ ਨੇ। ਅੱਛਾ, 4 ਭਰਾ ਸਨ। ਉਹ ਫਿਰ ਜਦੋਂ ਜਰਾ ਉਹਨਾਂ ਪੈਰ ਸ਼ਾਹ ਲਾਏ ਨੇ ਨਾ, ਹਾਂਜੀ, ਇੱਕ ਫੁੱਫੜ ਹੁੰਦਾ ਸੀ ਉਹਨਾਂ ਦਾ ਇੱਥੇ ਸ਼ੇਖੂਪੁਰ ਦੇ ਲਾਗੇ ਪਿੰਡ ਬੱਲੜ ਕੇ ਕਿਹਾ ਸਨ। ਬੱਲੜ ਕੇ ਹੈ। ਉੱਥੋਂ ਦਾ ਉਹਨਾਂ ਦਾ ਫੁੱਫੜ ਆਏ, ਉਹਨੇ ਆਖਿਆ ਗੱਲ ਸੁਣੋ ਪਿੰਡ ਵਾਲੇ, ਜੇ ਤੁਸੀਂ ਆਖਣ ਮੱਲੀ ਰੰਨ ਬਣ ਕੇ ਤੁਹਾਡੀ ਰਹਿਣ ਇੱਥੇ ਤੇ ਇਹ ਗੱਲ ਕੋ ਨਹੀਂ, ਤੇ ਚੁੱਪ ਕਰਕੇ ਆਪਣਾ ਕਮਰਾ। ਫਿਰ ਉਹਨਾਂ ਕੁੱਟੀ ਹੈ ਖਲਕਨ ਪਿੰਡ ਚ ਗਏ। ਮੱਲੀਆਂ ਦਾ ਬੜਾ ਟਿਲ ਸੀ। ਹੁਣ ਤੁਸੀਂ ਆਪਣਾ ਪੈਗਾਮ ਕੀ ਦੇਣਾ ਚਾਹੁੰਦੇ ਜੋ ਵੀਡੀਓ ਦੇ ਥਰੂ? ਆਪਣੇ ਬੇਲੀਆਂ ਦੇ ਨਾਂ ਲਵੋ। ਮੈਂ ਤੇ ਇਹ ਆਨਾ ਵੀ ਜਿਹੜੇ ਮੇਰੇ ਸਾਡੇ ਯਾਰ ਪੜ੍ਹਦੇ ਹਨ ਸਾਡੇ ਨਾਲ, ਸਾਨੂੰ ਉਹਨਾਂ ਦੇ ਨਾਮ ਲੈ ਲਓ ਜ਼ਰਾ। ਹਾਂਜੀ, ਸਾਡੇ ਨਾਲ ਇੱਕ ਤੇ ਦਲੀਪ ਮੁੰਡਾ ਤੁਹਾਨੂੰ ਦੱਸਿਆ ਪੜ੍ਹ ਜਾਂਦੇ ਹਾਂ। ਹਾਂਜੀ, ਤੇ ਇੱਕ ਸਾਡੇ ਨਾਲ ਮੁੰਡਾ ਤਰਲੋਕ ਸਿੰਘ ਸੀ, ਜਰਨੈਲ ਦਾ ਪੁੱਤਰ ਸੀ ਉਹ। ਅੱਛਾ ਜੀ, ਤਰਲੋਕ ਸਿੰਘ ਉਹਦਾ ਨਾਮ ਸੀ। ਹਾਂਜੀ, ਉਹ ਵੀ ਸਾਡੇ ਨਾਲ ਪੜ੍ਹਦਾ ਹੁੰਦਾ ਸੀ। ਇਸ ਤਰ੍ਹਾਂ ਮੁੰਡੇ ਸਨ। ਹੁਣ ਕਿਹੜੀ ਤੈਨੂੰ ਦੱਸੀਏ ਗੱਲ ਚੌੜੀ। ਜੈ ਸੰਗਲ ਕੋਈ ਬੰਦਾ ਵੀ ਆ ਜੇ, ਜੈ ਸੰਗਲ ਦਾ ਹੋਵੇ। ਤੇ ਉਹ ਅਸੀਂ ਫਿਰ ਇਸੇ ਤਰ੍ਹਾਂ ਫਿਰ ਉਹ ਵਿਚਾਰੇ ਤੁਰ ਤਰਾ ਗਏ ਦੁਨੀਆ ਉਧਰ ਖਤੋ ਕਿਤਾਬਤ ਤੁਹਾਡੀ ਖਤਾਬਤ ਹੁੰਦੀ ਰਹੀ ਉਸ ਮੁੰਡੇ ਕਿਰਪਾਲ ਸਿੰਘ ਨਾਲ, ਜ਼ਿਆਦਾ ਉਹਦੇ ਨਾਲ ਹੀ ਹੁੰਦੀ ਰਹੀ, ਰਾਬਤਾ ਉਹਦੇ ਨਾਲ ਰਿਹਾ। ਉਸ ਭੈਣ ਦੀ ਸ਼ਾਦੀ ਹੋਈ, ਉਸ ਤੋਂ ਬਾਅਦ ਉਹ ਰਾਬਤਾ ਵੀ ਖਤਮ ਹੋ ਗਿਆ। ਹਾਂਜੀ, ਬਿਲਕੁਲ ਖਤਮ। ਸਹੀ। ਅਸੀਂ ਦੇਣਾ ਜੀ ਕਿ ਸਾਡੇ ਵੱਲ ਜੇ ਸਾਡਾ ਜੋ ਪੜ੍ਹਨਾ ਹੀ ਹੈ, ਤੁਸੀਂ ਸਾਡੀ ਵੀ ਗੱਲ ਉਧਰੋਂ ਸਾਨੂੰ ਵੀ ਨਾ ਪੈਗਾਮ ਖਿਲਾ, ਇੰਟਰਵਿਊ ਤੁਸੀਂ ਵੀ ਦਿਓ ਕਿਸੇ ਨੂੰ। ਹਾਂਜੀ, ਇਮਾਨਦਾਰੀ ਦੀ ਗੱਲ ਹੈ ਤੇ ਗੱਲ ਇਸੇ ਤਰ੍ਹਾਂ ਹੀ ਹੈ ਨਾ। ਉਹਨਾਂ ਨੂੰ ਕੋਈ ਯਾਰ ਤਕਲੀਫ ਇੱਥੇ ਕਿਸੇ ਦਿੱਤੀ ਹੈ, ਚੰਗੇ ਭਲੇ ਜੱਟ ਸਨ ਸਿੱਖ। ਹਾਂਜੀ, ਤੇ ਉਂਝ ਕੋਈ ਰੱਬੋ ਹੀ ਹੋਰੇ ਕਿਤੇ ਕਿ ਜਿਹੜਾ ਨਹਿਰੂ ਸੀ ਨਾ ਹੋਇਆ ਇੰਡੀਆ ਦਾ ਜਿਹੜਾ। ਹਾਂਜੀ ਹਾਂਜੀ, ਇਹ ਬੜਾ ਦਾਨਾ ਤੇ ਬੜਾ ਸਿਆਣਾ ਬੰਦਾ ਸੀ ਜੀ, ਬੜਾ ਵਕੀਲ ਸੀ, ਬੜਾ ਸਿਆਣਾ ਸੀ। ਇਹਨੇ ਸਿੱਖਾਂ ਨੂੰ ਪੰਜਾਬ ਵਿੱਚ ਬਹਿਣ ਹੀ ਕੱਟ ਦਿੱਤਾ। ਇਹ ਵੀ ਮੈਂ ਤੁਹਾਨੂੰ ਦੱਸਾਂ। ਦੁਨੀਆ ਅੱਗੇ ਜੰਗ ਗਈ ਹੁਣ। ਅੱਲਾ ਚਾਹੇ ਵੇਖੋ, ਅੱਲਾ ਖੈਰ ਕਰੇ। ਹਾਂਜੀ, ਮੁਲਕ ਤੇ ਸਾਡੇ ਤੇ ਵੀ ਯਾਦ ਆਉਂਦੇ ਨੇ, ਮਿਲਣ ਨੂੰ ਦਿਲ ਕਰਦਾ ਹੈ। ਬਿਲਕੁਲ, ਆਪਣੀਆਂ ਸ਼ਕਲਾਂ ਦਿਖਾ ਜਾਣ, ਉਹ ਤੇ ਆਪ ਤੇ ਸ਼ਾਇਦ ਹੁਣ ਉਹਨਾਂ ਦਾ ਹੱਕ ਬਣਦਾ। ਹੁਣ ਸਾਨੂੰ ਤੇ ਪਤਾ ਹੀ ਨਹੀਂ, ਪਤਾ ਹੀ ਕੋਈ ਨਹੀਂ ਉਹਨਾਂ ਦੇ ਹੱਕ ਬਣਦਾ। ਕੋਈ ਘਰ-ਬਾਰ ਵਾਲਾ ਬੰਦਾ ਕੋਈ ਬਾਹਰ ਆਵੇ ਪਿੰਡ ਸਾਡੇ ਇੱਥੇ, ਉਹਨੂੰ ਤੇ ਚੁੱਕ ਕੇ ਲੋਕੀ ਲੈ ਜਾਣਾ। ਇਮਾਨਦਾਰੀ ਦੀ ਗੱਲ, ਠੀਕ ਗੱਲ ਹੈ। ਅੱਛਾ, ਬਾਬਾ ਜੀ ਦਾ ਤੁਸੀਂ ਇੰਟਰਵਿਊ ਸੁਣਿਆ, ਇਹਨਾਂ ਦੀ ਮੁਹੱਬਤ ਜਿਹੜੇ ਆਪਣੇ ਕਲਾਸ ਫੈਲੋ ਸਨ ਜਾਂ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਸਨ, ਉਹਨਾਂ ਦੇ ਨਾਲ ਇਹਨਾਂ ਦੀ ਮੁਹੱਬਤ ਦਾ ਤੁਸੀਂ ਇਜ਼ਹਾਰ ਦੇਖ ਲਿਆ ਕਿ ਕਿਸ ਤਰ੍ਹਾਂ ਇਹ ਹਜੇ ਤੱਕ ਉਹਨਾਂ ਨੂੰ ਭੁੱਲੇ ਨਹੀਂ ਗਏ। ਫਿਰ ਇਹਨਾਂ ਨੇ ਆਪਣੇ ਦੋਸਤ ਦਾ ਵੀ ਦੱਸਿਆ ਕਿ ਜਿਹੜੇ ਇੰਡੀਆ ਚਲ ਗਏ ਤੇ ਖਤੋ ਕਿਤਾਬਤ ਹੁੰਦੀ ਰਹੀ। ਆਖਰੀ ਉਹਨਾਂ ਦੀ ਛੋਟੀ ਭੈਣ ਸੀ ਬਚਨ ਕੌਰ, ਤੇ ਉਹ ਬਚਨ ਕੌਰ ਦੀ ਸ਼ਾਦੀ ਕੀਤੀ। ਉਸ ਤੋਂ ਬਾਅਦ ਖਤੋ ਕਿਤਾਬਤ ਵੀ ਬੰਦ ਹੋ ਗਈ। ਤੇ ਉਹ ਬੈਠੇ ਸਨ ਅੰਮ੍ਰਿਤਸਰ ਦੇ ਨਾਲ ਹੀ ਪਿੰਡ
ਇਹ ਤਲਵੰਡੀ ਰਾਮੇ ਬੈਠੇ ਜ਼ਿਲ੍ਹਾ ਅੰਮ੍ਰਿਤਸਰ, ਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਆਖਰੀ ਖਾਤਾ ਹੈ ਨਾ ਜੀ, ਉਹ ਬਚਨ ਕੌਰ ਦੀ ਸ਼ਾਦੀ ਹੋਈ ਤੇ ਉਹ ਖਾਤਾ ਹੈ ਇਹਨਾਂ ਦਾ ਰਿਆਸਤ ਕਪੂਰਥਲਾ। ਕਪੂਰਥਲਾ ਪਿੰਡ ਉਹਦਾ ਉਹ ਪਤਾ ਨਹੀਂ ਹੁਣ ਪਿੰਡ ਹੈ ਕੀ। ਤੇ ਉਹ ਕਪੂਰਥਲਾ ਤੋਂ ਜਿਹੜਾ ਜੀ ਆਖਰੀ ਖਾਤਾ ਜਿਹੜਾ ਇਹਨਾਂ ਨੂੰ ਆਇਆ ਨਾ, ਉਹ ਕਪੂਰਥਲਾ ਤੋਂ ਆਇਆ। ਉਸ ਤੋਂ ਬਾਅਦ ਉਹ ਖਾਤ ਨਹੀਂ ਆਇਆ ਤੇ ਇਹਨਾਂ ਨੇ ਫਿਰ ਜਿਹੜਾ ਨਾ ਜਿੱਥੇ ਉਹਨਾਂ ਦੀ ਭੈਣ ਦੀ ਸ਼ਾਦੀ ਹੋਈ ਸੀ, ਇਹਨਾਂ ਨੇ ਫਿਰ ਉੱਥੇ ਖਤ ਲਿਖਿਆ, ਕਿਉਂਕਿ ਉਹਨਾਂ ਦੇ ਦੱਸਿਆ ਸੀ ਕਿ ਫਲਾਂ ਪਿੰਡ ਅਸੀਂ ਭੈਣ ਦੀ ਸ਼ਾਦੀ ਕੀਤੀ ਹੈ। ਇਹਨਾਂ ਨੇ ਫਿਰ ਉਸ ਪਿੰਡ ਖਤ ਲਿਖਿਆ ਤੇ ਉਹਦਾ ਵੀ ਜਵਾਬ ਨਹੀਂ ਆਇਆ। ਤੇ ਇਹ ਬਾਬਾ ਜੀ ਹਜੇ ਤੱਕ ਦੇਖ ਲਓ, ਉਹਨਾਂ ਦੋਸਤਾਂ ਦਾ ਆਉਣ ਦਾ ਤੇ ਇੱਕ ਅਲੱਗ ਮੈਟਰ ਹੈ, ਤੇ ਇਹ ਉਹਨਾਂ ਦੇ ਖਤ ਦੀ ਵੀ ਉਡੀਕ ਰੱਖ ਰਹੇ ਨੇ। ਤੇ ਸਾਰੇ ਪਿੰਡ ਵਾਲੇ ਬੈਠੇ ਹੋਏ ਨੇ, ਬੱਚੇ ਵੀ ਇਹਨਾਂ ਦੇ, ਗਾਉਂ ਵਾਲੇ ਵੀ, ਤੇ ਬਾਬਾ ਜੀ ਦੇ ਨਾਲ। ਤੇ ਇਹ ਵੀ ਇਹਨਾਂ ਦੀ ਵੀ ਇਹੋ ਹੀ ਤਾਂਘ ਹੈ ਕਿ ਕਮ ਸੇ ਕਮ ਯਾਰ ਤੁਸੀਂ ਦੁਨੀਆ ਤੇ ਕੋਈ ਅਗਰ ਉਹ ਪਹਿਲੇ ਬਜ਼ੁਰਗ ਜਿਹੜੇ ਉਹ ਨਹੀਂ ਹੈ ਤੇ ਉਹਨਾਂ ਦੀ ਅੱਗੋਂ ਆਲੋਲਾਤ ਹੋਏਗੀ ਜਿਹੜੀ ਇਸ ਪਿੰਡ ਦੇ ਨਾਲ ਵਬਸਤਾ ਰਹੀ ਹੈ, ਇੱਥੋਂ ਗਏ ਹਿਜਰਤ ਕਰਕੇ, ਉਹ ਇੱਕ ਕਮ ਸੇ ਕਮ ਸਾਡੇ ਨਾਲ ਉਹ ਰਾਬਤਾ ਕਰੋ। ਤੇ ਅਗਰ ਤੁਸੀਂ ਪਿੰਡ ਆ ਸਕਦੇ ਹੋ ਤਾਂ ਬਿਹਤਰ ਹੈ ਵੀਜ਼ਾ ਲਗਵਾ ਕੇ, ਤੇ ਫਿਰ ਤੁਸੀਂ ਇਸੇ ਤਰ੍ਹਾਂ ਹੀ ਆਪਣੇ ਆਪ ਨੂੰ ਮਹਿਸੂਸ ਕਰੋਗੇ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਕਿਸੇ ਅਜ਼ੀਜ਼ ਰਿਸ਼ਤੇਦਾਰ ਨੂੰ ਮਿਲਣ ਚੱਲੇ ਆ ਤੇ ਆਪਣੇ ਘਰ ਹੀ ਚੱਲੇ ਆ, ਜਿਸ ਤਰ੍ਹਾਂ 47 ਤੋਂ ਪਹਿਲੇ ਤੁਸੀਂ ਸ਼ਾਮੀ ਆਪਣੇ ਘਰ ਨੂੰ ਆਉਂਦੇ ਸੀ। ਅਗਰ ਤੁਸੀਂ ਪਿੰਡ ਨਹੀਂ ਆ ਸਕਦੇ ਤੇ ਫਿਰ ਤੁਸੀਂ ਕਰਤਾਰਪੁਰ ਦਾ ਟਾਈਮ ਰੱਖ ਲਓ ਜਾਂ ਨਨਕਾਣਾ ਸਾਹਿਬ ਦਾ ਟਾਈਮ ਰੱਖ ਲਓ। ਜਿਸ ਟਾਈਮ ਨਨਕਾਣਾ ਸਾਹਿਬ ਆਓ ਜਾਂ ਕਰਤਾਰਪੁਰ ਸਾਹਿਬ ਆਓ ਤੇ ਸਾਨੂੰ ਜਿਹੜਾ ਹੈ ਉਹ ਜ਼ਰੂਰ ਇਤਲਾਹ ਕਰ ਦਿਓ। ਤੇ ਤੁਹਾਨੂੰ ਜਿਹੜਾ ਹੈ ਇਹ ਸਕਰੀਨ ਦੇ ਉੱਪਰ ਵੀ ਨੰਬਰ ਮਿਲ ਜਾਂਦਾ ਹੈ, ਤੇ ਤੁਹਾਨੂੰ ਵੈਸੇ ਵੀ ਨੰਬਰ ਦੱਸ ਦਿੰਦੇ ਆ ਕਿ ਜਿਸ ਟਾਈਮ ਤੁਸੀਂ ਕਰਤਾਰਪੁਰ ਆਉਣਾ ਹੋਵੇ, ਪਾਕਿਸਤਾਨ ਆਉਣਾ ਹੋਵੇ, ਨਨਕਾਣਾ ਸਾਹਿਬ ਆਉਣਾ ਹੋਵੇ, ਤਿੰਨਾਂ ਜਗ੍ਹਾ ਤੇ ਅਗਰ ਤੁਸੀਂ ਆਉਣਾ ਹੋਵੇ ਤੇ ਸਾਡੇ ਨਾਲ ਇਸ ਫੋਨ ਤੇ ਤੁਸੀਂ ਪਹਿਲੇ ਰਾਬਤਾ ਕਰ ਲੈਣਾ। ਅਗਰ ਤੁਸੀਂ ਨਹੀਂ ਵੀ ਆ ਸਕਦੇ, ਸਾਡੀ ਵੀਡੀਓ ਦੇਖਦੇ ਹੋ ਤੇ ਸਾਨੂੰ ਜਿਹੜਾ ਨਾ ਆਪਣੇ ਫੋਨ ਦੇ ਉੱਤੇ ਹੀ ਜਿਹੜਾ ਨਾ ਵੀਡੀਓ ਕਾਲ ਕਰਕੇ ਤੇ ਚਿਹਰੇ ਦਿਖਾ ਦਿਓ। ਇਹ ਜੀ ਬਾਬਾ ਜੀ ਦਾ ਪੋਤਰਾ ਹੈ ਤੇ ਇਹਨਾਂ ਦਾ ਨੰਬਰ ਜਿਹੜਾ ਨਾ ਇਹ ਤੁਸੀਂ ਨੋਟ ਕਰ ਲਓ। ਤੇ ਬਾਬਾ ਜੀ ਜਿਹੜੇ ਨੇ ਤੁਹਾਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਨੇ, ਬਾਬਾ ਜੀ ਵੀ ਬਲਕਿ ਗਾਉਂ ਵਾਲੇ ਸਾਰੇ ਮਿਸ ਕਰ ਰਹੇ ਨੇ। ਜਿਹੜੇ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਨੇ ਤੇ ਉਹ ਲਾਜ਼ਮੀ ਜਿਹੜਾ ਨਾ ਉਹ ਰਾਬਤਾ ਕਰੋ ਇਹਨਾਂ ਦੇ ਨਾਲ। ਤੇ ਇਹਨਾਂ ਦੇ ਨਾਲ ਉਹ ਜਿਹੜੇ ਦੋਸਤ ਅਹਿਬਾਬ ਨੇ, ਇਹਨਾਂ ਦੇ ਬੇਲੀ ਨੇ, ਜਿਹੜੇ ਇਹਨਾਂ ਦੇ ਨਾਲ ਇਹ ਜ਼ਿੰਦਗੀ ਗੁਜ਼ਾਰੀ, ਸਕੂਲ ਜਾਂਦੇ ਰਹੇ, ਇਕੱਠੇ ਪੜ੍ਹਦੇ ਰਹੇ ਤੇ ਇਕੱਠੇ ਫਿਰ ਮਾਸਟਰ ਦੇ ਕੋਲੋਂ ਵੀ ਮਾਰ ਖਾਂਦੇ ਰਹੇ ਜਿਸ ਦਿਨ ਸਕੂਲ ਨਹੀਂ ਗਏ। ਤੇ ਬਾਕੀ ਲਾਇਕ ਤੇ ਹੈ ਸਨ ਆਹ ਵੀ, ਤੇ ਇਹਨਾਂ ਦੇ ਕਲਾਸ ਫੈਲੋ ਜਿਹੜੇ ਸਰਦਾਰ ਚਲ ਗਏ ਨੇ ਉਹ ਉਹਨਾਂ ਨੂੰ ਯਾਦ ਕਰ ਰਹੇ। ਤੇ ਇਹ ਨੰਬਰ ਨੋਟ ਕਰ ਲਓ ਜੀ, ਇਹ ਬਾਬਾ ਜੀ ਦੇ ਬੱਚੇ ਪੋਤੇ ਦਾ ਜਿਹੜਾ ਨਾ ਇਹ ਨੰਬਰ ਹੈ ਜੀ। ਇਹ ਮੇਰਾ ਖਾਲੂ ਨੇ। ਅੱਛਾ ਜੀ। ਤੇ ਮੇਰਾ ਨਾਮ ਅਕੀਲ ਖੰਗੂੜਾ ਹੈ ਤੇ ਨੰਬਰ ਮੇਰਾ 0092 349 14 18 775। ਹਾਂ, ਫਿਰ ਰਿਪੀਟ ਕਰ ਦਿਓ। 0092 349 14 18 775 WhatsApp ਨੰਬਰ ਵੀ ਇਹਦੇ ਤੇ। ਮੈਂ ਇਹ ਕਹਿ ਰਿਹਾ ਹਾਂ ਕਿ ਚਲੋ ਕਮ ਸੋ ਕਮ ਜੈ ਸਿੰਘ ਵਾਲੇ ਦੇ ਜਿਹੜੇ ਲੋਕ ਨੇ, ਅਸੀਂ ਤੇ ਚਲੋ ਵੇਖੇ ਨਹੀਂ ਹੈ ਜੀ ਜੀ, ਤੇ ਅਸੀਂ ਚਾਹੁੰਦੇ ਹਾਂ ਕਿ ਚਲੋ ਹਰ ਪਿੰਡ ਦਾ ਕੋਈ ਨਾ ਕੋਈ ਬੰਦਾ ਜਿਹੜਾ ਵੇ ਉਹ ਆਉਂਦਾ ਹੈ, ਪੈਗਾਮ ਦਿੰਦਾ ਹੈ। ਧੁੱਪ ਸੜੀ ਦਾ ਹੋ ਗਿਆ, ਤਰ੍ਹਾਂ ਕੋਈ ਜੈ ਸਿੰਘ ਵਾਲੇ ਦਾ ਕੋਈ ਐਸਾ ਬੰਦਾ ਪੈਗਾਮ ਭੇਜਿਆ ਹੋਵੇ ਜਾਂ ਕਿਸੇ ਨੇ ਦੱਸਿਆ ਹੋਵੇ। ਲਓ ਜੀ, ਮਿਹਰਬਾਨੀ। ਇਹ ਦੇਖੋ ਬੱਚੇ ਦੇ ਜਜ਼ਬਾਤ ਤੁਸੀਂ ਸੁਣ ਰਹੇ ਹੋ। ਤੇ ਤੁਹਾਡੇ ਅੱਗੇ ਰਿਕੁਐਸਟ ਹੈ ਇਸ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਸ਼ੇਅਰ ਕਰਕੇ ਤੇ ਆਪਣੇ ਜਿਹੜੇ ਦੋਸਤ ਅਹਿਬਾਬ ਲਾਗੇ ਦਾएं ਬਾएं ਰਹਿੰਦੇ ਨੇ ਉਹਨਾਂ ਦੇ ਅੱਗੇ ਜਿਹੜਾ ਨਾ ਉਹ ਸੈਂਡ ਕਰਕੇ ਤੇ ਇਹਨਾਂ ਦੇ ਨਾਲ ਰਾਬਤਾ ਕਰੋ। ਇਜਾਜ਼ਤ ਚਾਹੁੰਦੇ ਹਾਂ, ਫਿਰ ਮਿਲਨੇ ਇੱਕ ਨਈ ਵੀਡੀਓ ਦੇ ਨਾਲ। ਤੇ ਰੱਬ ਰਾਖਾ।